ਗੱਲ ਕਰਨੀ ਇਹ ਨਹੀਂ ਹੈ ਕਿ ਪੇਪਰ ਲੀਕ ਨਾਲ ਪੈਸਾ ਕਮਾਇਆ ਜਾਂਦਾ ਹੈ। ਜੇ ਅੱਜ ਤੁਹਾਨੂੰ ਹਰ ਲੈਵਲ ਦੇ ਉੱਤੇ ਐਡਮਿਨਿਸਟ੍ਰੇਟਿਵ, ਐਗਜ਼ੈਕਟਿਵ, ਜੁਡੀਸ਼ਰੀ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਅਫਸਰ ਜਾਂ ਜੱਜ ਮਿਲਦੇ ਨੇ ਤਾਂ ਉਹਦਾ ਕਾਰਨ ਇਹੀ ਹੈ ਕਿ ਪੇਪਰ ਲੀਕ ਅਸਲ ਦੇ ਵਿੱਚ ਆਪਣੇ ਬੰਦਿਆਂ ਨੂੰ ਵਿੱਚ ਵਾੜਨ ਦੇ ਲਈ ਹੁੰਦਾ ਹੈ ਤੇ ਫਿਰ ਉਹਦੇ 'ਚ ਉਹ ਪੈਸਾ ਵੀ ਬਣਾਉਂਦੇ ਨੇ। ਈਵਨ ਇਲੈਕਟ੍ਰਲ ਪੋਲਿਟਿਕਸ ਦੇ ਵਿੱਚ ਵੀ ਬੀਜੇਪੀ ਦੇ ਐਂਗਲ ਤੋਂ ਬਿਗਨਿੰਗ ਆਫ ਐਨ ਐਂਡ ਜਿਹੜਾ ਉਸ ਦੀ ਸ਼ੁਰੂਆਤ ਹੈ ਪੋਲੀਟੀਕਲ ਤੌਰ ਦੇ ਉੱਤੇ। ਜਦੋਂ ਜੰਤਰ ਮੰਤਰ ਤੇ ਚੱਲ ਰਿਹਾ ਸੀ, ਅਸੀਂ ਦੇਖ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਕਿਵੇਂ ਇੱਕ ਬਰੂਟੈਲਿਟੀ, ਕਿਵੇਂ ਇੱਕ ਹਿੰਦੂਤਵਾ ਵਾਲਾ ਵਾਈਸ ਚਾਂਸਲਰ ਲੱਥਦਾ ਹੈ, ਦੂਸਰਾ ਆ ਜਾਂਦਾ ਹੈ ਆਰਐਸਐਸ ਹਿੱਕ ਦੇ ਜ਼ੋਰ ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸਮਾਗਮ ਕਰਵਾਉਣ ਤੇ ਰੁੱਝਦੀ। ਸਿਆਸੀ ਧਿਰਾਂ ਦਾ ਭੰਬਲ ਭੂਸਾ ਪੰਜਾਬ 'ਚ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਉਸੇ ਤਰ੍ਹਾਂ ਹੀ ਉਹਨਾਂ ਦੀ ਆਈਟੀ ਸੈੱਲ ਬੀਜੇਪੀ ਦੇ ਔਰ ਦੂਸਰੇ ਜਿਹੜੀਆਂ ਧਿਰਾਂ ਨੇ, ਕਾਂਗਰਸ ਆਪਣਾ ਜਨਾਜ਼ਾ ਕੱਢ ਰਹੀ ਹੈ। ਬਾਦਲਾਂ ਨੇ ਅਕਾਲ ਤਖਤ ਵੱਲ ਪਿੱਠ ਕਰਕੇ ਬਿਲਕੁਲ ਅਗੇਨ ਉਹ ਕਾਰਪੋਰੇਟ ਮਾਡਲ ਦੇ ਉੱਤੇ ਪੰਜਾਬ ਨੂੰ ਰਨ ਕਰਨਾ ਚਾਹੁੰਦੇ ਨੇ। ਹੁਣ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦਾ ਯੂਥ ਜਾਂ ਪੰਜਾਬ ਦੇ ਸਟੂਡੈਂਟ ਉਹ ਪਹਿਲੀਆਂ ਮੂਵਮੈਂਟਸ ਵਾਂਗ ਰਾ ਮਟੀਰੀਅਲ ਨਹੀਂ ਬਣਨਾ ਚਾਹੁੰਦੇ। ਮੁੱਖ ਜਿਹੜੀਆਂ ਇਹਨਾਂ ਦੀਆਂ ਧਿਰਾਂ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਕਾਕਰੋਚ ਜਨਤਾ ਪਾਰਟੀ ਦਾ ਮੁੱਦਾ ਵੀ ਜੇ ਐਜੂਕੇਸ਼ਨ ਚੋਂ ਨਿਕਲਣਗੇ ਕੋਈ ਹੋਰ ਰਾਸ਼ਟਰਵਾਦ ਦਾ ਮੁੱਦਾ ਹੀ ਹੈ। ਉਹਨਾਂ ਦੇ ਲਈ BR ਅੰਬੇਦਕਰ ਦਾ ਸੰਵਿਧਾਨ ਹੀ ਸਾਰੇ ਮਸਲਿਆਂ ਦਾ ਹੱਲ ਹੈ। ਉਹੀ ਹਿੰਦੂ ਜਿਹੜਾ ਭਾਰਤੀ ਜਨਸੰਘ ਦਾ ਕੋਰ ਸੀ, ਅੱਜ ਤੁਹਾਨੂੰ ਭਾਰਤੀ ਜਨਸੰਘ ਦਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮਿਲ ਰਿਹਾ ਹੈ, ਇਧਰ ਕੈਪਟਨ ਅਮਰਿੰਦਰ ਬੈਠਾ ਨਜ਼ਰ ਆ ਰਿਹਾ ਹੈ, ਦੂਸਰੇ ਆ ਰਹੇ ਨੇ। ਇਹ ਕਿਉਂ? ਇਹ ਵੀ ਇਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਦਾ ਹਿੱਸਾ ਹੈ। ਇਹਨਾਂ ਨੂੰ ਪਤਾ ਹੈ ਕਿ ਜਿਹੜਾ 13-14% ਹਾਈ ਕਾਸਟ ਹਿੰਦੂ ਹੈ, ਬ੍ਰਾਹਮਣ ਜਾਂ ਖੱਤਰੀ, ਜਿਹਨੇ ਅਲਟੀਮੇਟਲੀ ਉਸ ਪਾਰਟੀ ਵੱਲ ਜਾਣਾ ਹੁੰਦਾ ਜਿਹੜਾ ਸਿੱਖਾਂ ਨੂੰ ਵੱਧ ਕੁੱਟ ਚਾੜੇ। ਸਾਰੇ ਦੇ ਸਾਰੇ 117 MLA ਵੀ ਪੰਜਾਬ ਅਸੈਂਬਲੀ ਦੇ ਕੇਸਰੀ ਪੱਗਾਂ ਵਾਲੇ ਜਾਂ ਨੀਲੀਆਂ ਪੱਗਾਂ ਵਾਲੇ ਬਣ ਜਾਣ ਤਾਂ ਕੁਝ ਵੀ ਬਦਲਣ ਵਾਲਾ ਨਹੀਂ ਹੈ। ਪੰਜਾਬ ਦਾ ਚੀਫ ਮਿਨਿਸਟਰ ਸੂਬੇਦਾਰ ਹੀ ਰਹੇਗਾ ਦਿੱਲੀ ਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਡਾਕਟਰ ਅਮਰਜੀਤ ਸਿੰਘ ਅਤੇ ਅਸੀਂ ਸਿੱਖਾਂ ਨੂੰ ਦਰਪੇਸ਼ ਤੇ ਦੁਨੀਆ ਭਰ ਦੇ ਵਿੱਚ ਹੋ ਰਹੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਨੇ ਉਹਨਾਂ ਬਾਰੇ ਅੱਜ ਦੇ ਇਸ ਸ਼ੋਅ ਦੇ ਵਿੱਚ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ TV84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਡਾਕਟਰ ਸਾਹਿਬ, ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ TV84 ਦੇ ਨਾਲ ਜੁੜਨ ਦੇ ਲਈ ਜਿੱਥੇ ਤੁਸੀਂ TV84 ਦੇ YouTube ਜਿਹੜੇ ਚੈਨਲਸ ਨੇ TV84 official ਤੇ TV84 USA ਉਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ TV84 ਦੇ official ਜਿਹੜੇ ਅਕਾਊਂਟਸ ਨੇ ਉਹਨਾਂ ਦੇ ਉੱਤੇ ਤੁਸੀਂ ਸਾਡੀਆਂ ਵੀਡੀਓਜ਼ ਤੇ ਖਬਰਾਂ ਦੇਖ ਸਕਦੇ ਹੋ। ਤੇ ਨਾਲ ਹੀ ਆਪਣੇ ਮੋਬਾਈਲ ਫੋਨਸ ਦੇ ਵਿੱਚ ਤੁਸੀਂ TV84 ਦੀ ਮੋਬਾਈਲ ਐਪ ਐਂਡਰੋਇਡ ਤੇ iOS ਦੋਵਾਂ ਦੇ ਵਿੱਚ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਸੀਂ 24/7 ਲਾਈਵ TV ਤੇ ਹੋਰ ਸਾਰੀਆਂ ਵੀਡੀਓਜ਼ ਵੀ ਦੇਖ ਸਕਦੇ ਹੋ। ਤਾਂ ਜ਼ਰੂਰ ਤੁਸੀਂ TV84 ਦੇ ਨਾਲ ਜੁੜਨ ਲਈ ਤੇ ਸਾਰੀਆਂ ਖਬਰਾਂ ਜਾਣਨ ਦੇ ਲਈ TV84 ਦੀ ਇਸ ਐਪ ਨੂੰ ਆਪਣੇ ਮੋਬਾਈਲਸ ਦੇ ਵਿੱਚ ਡਾਊਨਲੋਡ ਕਰੋ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦੇ ਜਿਹੜਾ ਸ਼ੋਅ ਆ ਉਹਦੇ ਵਿੱਚ ਜਿਹੜਾ ਪਹਿਲਾ ਵਿਸ਼ਾ ਆ ਇਹਦੇ ਤੇ ਮੈਂ ਗੱਲਬਾਤ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਦੌਰਾਨ ਕਾਕਰੋਚ ਜਨਤਾ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਇੱਕ ਉਭਾਰ ਹੋਇਆ ਭਾਰਤ ਦੇ ਵਿੱਚ, ਬੜਾ ਹੀ ਮਤਲਬ
ਸੋਸ਼ਲ ਮੀਡੀਆ ਵੇਵ ਦੇ ਨਾਲ ਇਸ ਪਾਰਟੀ ਦਾ ਉਭਾਰ ਹੋਇਆ ਆ। ਤੇ ਉਸ ਤੋਂ ਬਾਅਦ ਗਰਾਊਂਡ ਦੇ ਉੱਤੇ ਸੋਸ਼ਲ ਮੀਡੀਆ ਤੋਂ ਗਰਾਊਂਡ ਦੇ ਉੱਤੇ ਜਿਵੇਂ ਟ੍ਰਾਂਸਸੈਂਡ ਕੀਤਾ ਪਾਰਟੀ ਨੇ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ, ਜਿਹਦੇ ਵਿੱਚ ਭਾਵੇਂ ਉਹ ਅਨਆਰਗਨਾਈਜ਼ਡ ਸੀ, ਪਰ ਜੈਨ ਜ਼ੀ ਜਿਹੜਾ ਨੌਜਵਾਨਾਂ ਦਾ ਵੱਡਾ ਹਿੱਸਾ ਭਾਰਤ ਦਾ ਜਿਹੜਾ ਕਿ ਅਸੰਤੁਸ਼ਟ ਨਜ਼ਰ ਆ ਰਿਹਾ ਆ ਮੋਦੀ ਸਰਕਾਰ ਤੋਂ, ਉਹ ਸੜਕਾਂ ਦੇ ਉੱਤੇ ਉਤਰਿਆ ਤੇ ਬੜੀਆਂ ਮਤਲਬ ਮੋਦੀ ਸਰਕਾਰ ਦੇ ਪ੍ਰਤੀ ਜਿਹੜਾ ਮੋਦੀ ਦੇ ਪ੍ਰਤੀ ਖਾਸ ਤੌਰ ਤੇ ਗੁੱਸਾ ਉਹ ਗਾਲਾਂ ਦੇ ਰੂਪ ਦੇ ਵਿੱਚ ਵੀ ਨੌਜਵਾਨਾਂ ਦਾ ਪ੍ਰਗਟ ਹੋਇਆ ਆ। ਤਾਂ ਇਸ ਵਰਤਾਰੇ ਤੋਂ ਬਾਅਦ ਦੁਨੀਆ ਭਰ ਦੇ ਨਿਊਯਾਰਕ ਟਾਈਮਸ ਤੋਂ ਲੈ ਕੇ ਹੋਰ ਦੁਨੀਆ ਭਰ ਦੇ ਜਿਹੜੇ ਵੱਡੇ ਅਖਬਾਰ ਨੇ, ਉਹਨਾਂ ਨੇ ਜਿਹੜੀਆਂ ਆਪਣੀਆਂ ਕਮੈਂਟਰੀਜ਼ ਨੇ ਉਹ ਇਸ ਵਰਤਾਰੇ ਤੇ ਦਿੱਤੀਆਂ ਨੇ। ਤੇ ਜਿੱਥੇ ਕੁਝ ਅਖਬਾਰ ਇਹਨੂੰ ਭਾਰਤ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਦਾ ਡਿਕਲਾਈਨ ਸੀ ਉਹਦੇ ਰਿਵਾਈਵਲ ਵਜੋਂ ਵੀ ਦੇਖ ਰਹੇ ਆ, ਇੱਕ ਕੋਸ਼ਿਸ਼ ਵਜੋਂ ਦੇਖ ਰਹੇ ਆ ਉਹਦੇ ਰਿਵਾਈਵਲ ਦੀ। ਕੁਛ ਜਿਹੜੀਆਂ ਕਮੈਂਟਰੀਜ਼ ਨੇ ਉਹ ਕਹਿ ਰਹੀਆਂ ਨੇ ਕਿ ਜਿਹੜੀ ਮੋਦੀ ਦੀ ਇੰਨੇ ਲੰਮੇ ਸਮੇਂ ਦੀ ਸੱਤਾ ਆ, ਉਹ ਹੁਣ ਸੱਤਾ ਜਿਹੜੀ ਬਦਲਣ ਜਾ ਰਹੀ ਆ, ਉਹਦਾ ਇੱਕ ਇਸ਼ਾਰਾ ਇਹ ਪ੍ਰੋਟੈਸਟ ਆ। ਤੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਭਾਰਤ ਦੇ ਜਿਹੜੀ ਭਾਰਤ ਦਾ ਪੋਲੀਟੀਕਲ ਸਫੇਅਰ ਆ, ਇੰਡੀਅਨ ਨੈਸ਼ਨਲਿਜ਼ਮ ਦੇ ਰੂਪ ਦੇ ਵਿੱਚ ਜਿਹੜਾ ਚੱਲਦਾ ਆ, ਉਹਦੇ ਸੰਦਰਭ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਭਾਰਤ ਦੀ ਇੰਡੀਅਨ ਨੈਸ਼ਨਲਿਸਟ ਮੇਨਸਟ੍ਰੀਮ ਪੋਲਿਟਿਕਸ ਦੇ ਉੱਤੇ ਇਹ ਜਿਹੜਾ ਪ੍ਰੋਟੈਸਟ ਹੋਇਆ ਦਿੱਲੀ ਦੇ ਜੰਤਰ ਮੰਤਰ ਤੇ, ਉਹਦੇ ਕਿਹੋ ਜਿਹੇ ਪ੍ਰਭਾਵ ਤੁਹਾਨੂੰ ਨਜ਼ਰ ਆ ਰਹੇ ਆ? ਦੇਖੋ, ਅਕਸਰ ਦੁਨੀਆ ਭਰ ਦੇ ਸਾਹਿਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ 14-15 ਸਾਲ ਤੋਂ ਲੈ ਕੇ 25-26 ਸਾਲ ਤੱਕ ਜੇ ਕੋਈ ਰੈਵੋਲੂਸ਼ਨਰੀ ਨਹੀਂ ਹੈ, ਇੱਕ ਜ਼ਮਾਨੇ ਜਿਹਦੇ ਲਈ ਲਫ਼ਜ਼ ਕਮਿਊਨਿਸਟ ਕਿਹਾ ਜਾਂਦਾ ਸੀ ਜਾਂ ਕ੍ਰਾਂਤੀਕਾਰੀ ਕਿਹਾ ਜਾਂਦਾ ਸੀ, ਤੇ ਇਸ ਦਾ ਮਤਲਬ ਹੈ ਕਿ ਉਹ ਬੰਦਾ ਨਹੀਂ ਹੈ। ਫਿਰ 25 ਤੋਂ 40 ਤੱਕ ਦੀ ਡਿਫਰੈਂਟ ਕੈਟਾਗਰੀ ਸੀ, 40 ਤੋਂ ਬਾਅਦ ਡਿਫਰੈਂਟਲੀ ਦੇਖਿਆ ਜਾਂਦਾ ਸੀ। ਸੋ ਇਸ ਸਟੇਟਮੈਂਟ ਦਾ ਕਰਕਸ ਇਹ ਹੈ ਕਿ ਅਲਟੀਮੇਟਲੀ ਜਿਹੜੀ ਤਬਦੀਲੀ ਹੈ ਜਾਂ ਜਿਹੜਾ ਸਟੇਟਸ ਕੋ ਹੈ ਉਹਨੂੰ ਯੰਗਰ ਜਨਰੇਸ਼ਨ ਚ ਤੋੜਦੀ ਹੈ, ਜਿਹੜੀ ਟੀਨੇਜਰ ਤੋਂ ਲੈ ਕੇ ਤੇ ਮਿਡ 20s ਤੱਕ ਹੁੰਦੀ ਹੈ। ਜੇ ਅਸੀਂ ਇਸ ਨੂੰ ਮੈਂ ਗਲੋਬਲ ਕੰਟੈਕਸਟ ਜੇ ਮੈਂ ਡਿਸਕਸ ਕੀਤਾ ਤੇ ਗੱਲ ਲੰਮੀ ਹੋ ਜਾਏਗੀ। ਜੇ ਅਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਵੀ ਗੱਲ ਕਰੀਏ, ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਬੇਸ਼ੱਕ ਉਹ ਗਾਂਧੀ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਸੀ, ਉਸ ਜ਼ਮਾਨੇ 'ਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਇਹ ਕਾਲ ਦਿੱਤੀ ਗਈ ਸੀ ਕਿ ਬ੍ਰਿਟਿਸ਼ ਸਕੂਲਾਂ, ਕਾਲਜਾਂ, ਐਜੂਕੇਸ਼ਨ ਇਹਨਾਂ ਸਭ ਦਾ ਬਾਈਕਾਟ ਕਰੋ, ਤੇ ਕਈਆਂ ਨੇ ਆਪਣੀਆਂ ਵਿੱਚੇ ਡਿਗਰੀਆਂ ਛੱਡ ਕੇ, ਵਿੱਚੇ ਐਜੂਕੇਸ਼ਨ ਛੱਡ ਕੇ ਜੁਆਇਨ ਕੀਤਾ ਸੀ। ਇਸੇ ਤਰ੍ਹਾਂ ਜਿਹੜੀ ਪੈਰਲਲ ਰੈਵੋਲੂਸ਼ਨਰੀ ਮੂਵਮੈਂਟ ਸੀ, ਉਸ ਦੇ ਹਵਾਲੇ ਨਾਲ ਵੀ ਜੇ ਅਸੀਂ ਦੇਖੀਏ ਤੇ ਊਧਮ ਸਿੰਘ, ਭਗਤ ਸਿੰਘ, ਜੇ ਅਸੀਂ ਗਦਰੀ ਬਾਬੇ, ਉਹਨਾਂ ਦਾ ਇੱਕ ਡਿਫਰੈਂਟ ਕੰਟੈਕਸਟ ਹੈ, ਤੇ ਉਹਦੇ 'ਚ ਵੀ ਤੁਹਾਨੂੰ ਇੱਕ ਨੌਜਵਾਨ ਵਰਗ ਹੀ ਨਜ਼ਰ ਆਇਆ ਜਿਨ੍ਹਾਂ ਨੇ ਬੇਸ਼ੱਕ ਕਨਸੀਕੁਐਂਸਿਸ ਉਸਦੇ ਕੀ ਨਿਕਲਣੇ ਨੇ ਉਸ ਦੀ ਉਹ ਪਰਵਾਹ ਨਹੀਂ ਕਰਦੇ। ਪੋਸਟ 47 ਜੇ ਮੈਂ ਇੱਕਦਮ ਪੰਜਾਬ ਦੇ ਕੰਟੈਕਸਟ 'ਚ ਆਵਾਂ ਤੇ ਸ਼ਾਇਦ ਬਹੁਤਿਆਂ ਦੀਆਂ ਨੂੰ ਯਾਦਾਂ 'ਚੋਂ ਭੁੱਲ ਗਿਆ ਹੋਵੇਗਾ ਕਿ 1972 ਦੇ ਵਿੱਚ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ, ਤੇ ਉਦੋਂ ਇੱਕਦਮ ਬੱਸ ਹਾਈਕ ਹੋਈਆਂ, ਫੀਸਾਂ ਵੱਧ ਗਈਆਂ, ਹੋਰ ਕਈ ਸਾਰੇ ਫੈਕਟਰ ਸੀ। ਲੇਕਿਨ ਇੱਕ ਝਗੜਾ ਮੋਗੇ ਦੇ ਸਿਨੇਮੇ ਦੇ ਵਿੱਚ ਜਿਹੜਾ ਬਲੈਕ ਟਿਕਟਾਂ ਦੀ ਵੰਡ ਨੂੰ ਲੈ ਕੇ ਸੀ, ਉਹ ਇੰਨਾ ਕੁ ਫੈਲਿਆ ਕਿ ਉੱਥੇ ਮੌਕੇ ਤੇ ਗੋਲੀ ਚੱਲੀ, 5-6 ਨੌਜਵਾਨ ਮਾਰੇ ਗਏ ਸੀ, ਔਰ ਸਾਰਾ ਯੂਥ ਜਿਹੜਾ ਹੈ ਉਹ ਸੜਕਾਂ ਤੇ ਆ ਗਿਆ ਸੀ। ਔਰ ਉਸ ਸਾਰੇ ਚੋਂ ਅੱਜ ਉਸ ਮੋਗੇ ਦੇ ਸਿਨੇਮੇ ਵਾਲੀ ਥਾਂ ਤੇ ਮਿਊਜ਼ੀਅਮ ਬਣਿਆ ਹੋਇਆ ਹੈ, ਔਰ ਉਸ ਨਾਲ ਬਹੁਤ ਕੁਝ ਬਦਲਿਆ ਸੀ। ਵੱਡੇ ਕੰਟੈਕਸਟ ਦੇ ਵਿੱਚ ਜਿਹੜੀ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਹੈ, ਉਹ ਵੀ ਬਿਹਾਰ ਦੇ ਪਟਨਾ ਯੂਨੀਵਰਸਿਟੀ ਦੇ ਸਟੂਡੈਂਟਸ ਤੋਂ ਸ਼ੁਰੂ ਹੋਈ, ਤੇ ਉਹਦੀ ਕਹਾਣੀ ਵੀ ਅਸੀਂ ਅਲਟੀਮੇਟਲੀ ਭਾਵੇਂ ਉਹਦੇ ਚੋਂ ਬੀਜੇਪੀ ਹੀ ਪਾਵਰ 'ਚ ਨਿਕਲੀ, RSS ਜਿਹੜੀ ਇੱਕ ਬਦਨਾਮ ਜਮਾਤ ਸੀ ਉਹਦੀ ਥਾਂ ਤੇ ਬੀਜੇਪੀ ਜਿਹੜੀ ਹੈ ਉਹਦਾ ਉਦੈ ਹੋਇਆ, ਔਰ ਫਿਰ ਬੀਜੇਪੀ ਅੱਜ ਪਾਵਰ 'ਚ ਆਈ ਹੈ। ਇਸੇ ਤਰ੍ਹਾਂ ਜਦੋਂ VP ਸਿੰਘ ਨੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ, ਜਿਹੜੀ ਜ਼ਾਹਰ ਹੈ ਕਿ OBC ਨੂੰ ਵੀ ਹਕੂਕ ਦਿੰਦੀ ਸੀ, ਤੇ ਉਸ ਵੇਲੇ ਕਾਸਟ ਬੇਸ ਜਿਹੜੇ ਹਾਈ ਕਾਸਟ ਸਟੂਡੈਂਟ ਸੀ ਜਿਨ੍ਹਾਂ ਦੀ ਅਗਵਾਈ ਅਗੇਨ RSS ਕਰ ਰਿਹਾ ਸੀ, ਬੜੀ ਵੱਡੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ, ਔਰ ਉਹਦੇ 'ਚ ਦਰਜਨਾਂ ਨੌਜਵਾਨ ਜਿਹੜੇ ਸੀ ਹਾਈ ਕਾਸਟ ਦੇ, ਉਹਨਾਂ ਨੇ ਆਪਣੇ ਆਪ ਨੂੰ ਸੈਲਫ ਇਮੋਲੇਟ ਕਰ ਲਿਆ ਸੀ ਜਾਂ ਆਪਣੇ ਆਪ ਨੂੰ ਅੱਗਾਂ ਲਾ ਲਈਆਂ ਸੀ। ਇਹ ਸਾਰਾ ਕੰਟੈਕਸਟ ਇਹ ਸਮਝਣ ਲਈ ਵੀ ਇੰਪੋਰਟੈਂਟ ਹੈ ਕਿ ਜੇ ਪੋਲੀਟੀਕਲ ਆਈਡੈਂਟੀਟੀ ਦੀ ਗੱਲ ਕਰੀਏ, ਜਿਹੜੀ ਸਟਰਗਲ ਯੂਥ ਨਾਲ ਜੁੜੀਆਂ ਹੋਈਆਂ ਦੋ ਵੱਡੇ ਸੂਬਿਆਂ ਦੇ ਵਿੱਚ, ਅਸਾਮ ਔਰ ਪੰਜਾਬ ਦੇ ਵਿੱਚ, ਬਹੁਤ ਸਾਰਿਆਂ ਨੂੰ ਸ਼ਾਇਦ ਭੁੱਲ ਗਿਆ ਕਿ 1984-85 ਦੇ ਦੌਰ 'ਚ, ਉਸ ਤੋਂ ਪਹਿਲਾਂ, ਕਿਉਂਕਿ ਪੰਜਾਬ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਜਿਸ ਨੇ ਅਗਵਾਈ ਕੀਤੀ ਮੂਵਮੈਂਟ ਦੀ,
ਔਰ ਜਿਨ੍ਹਾਂ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਸ਼ਹੀਦ ਹੋਏ ਜੂਨ 84 ਦੇ ਘੱਲੂਘਾਰੇ ਵਿੱਚ। ਬੇਸ਼ੱਕ ਪੰਜਾਬ ਦੀ ਫੈਡਰੇਸ਼ਨ ਤਾਂ ਵਿਦਨ ਪੋਲੀਟੀਕਲ ਸਿਸਟਮ ਆ ਕੇ ਤਬਦੀਲੀ ਵੱਲ ਨਹੀਂ ਗਈ, ਕਿਉਂਕਿ ਖਾਲਿਸਤਾਨ ਦੀ ਕਲੀਅਰ ਡੈਕਲੇਰੇਸ਼ਨ ਤੋਂ ਬਾਅਦ ਚੋਣ ਬਾਈਕਾਟ ਕਰਨ ਦੀ ਲਾਈਨ ਸੀ। ਪਰ ਅਸਾਮ ਦੀ ਮੂਵਮੈਂਟ ਜਿਹਨਾਂ ਨੂੰ ਯਾਦ ਹੋਏ, ਜਿਹੜੀ ਅਸਾਮੀ ਆਈਡੈਂਟੀਟੀ ਦੀ ਮੂਵਮੈਂਟ ਸੀ, ਸਟੂਡੈਂਟਸ ਨੇ ਹੀ ਲੀਡ ਕੀਤੀ। ਉਹਨਾਂ ਨੇ ਜਦੋਂ 1985 'ਚ ਇੱਕ ਪਾਸੇ ਲੌਂਗੋਵਾਲ ਅਕੋਰਡ ਹੋਇਆ, ਦੂਸਰੇ ਪਾਸੇ ਅਸਾਮ ਦੇ ਉਹਨਾਂ ਸਟੂਡੈਂਟ ਲੀਡਰਾਂ ਨਾਲ ਵੀ, ਔਰ ਅਗਲੇ 10 ਸਾਲ ਫਿਰ ਉਹਨਾਂ ਨੇ ਅਸਾਮ ਗਣ ਪਰਿਸ਼ਦ ਔਰ ਦੂਸਰੀ ਇੱਕ ਹੋਰ ਜਥੇਬੰਦੀ ਉਹਨਾਂ ਨੇ ਰੂਲ ਕੀਤਾ। ਔਰ ਅੱਜ ਵੀ ਜਿਹੜੀਆਂ ਅਸਾਮ ਦੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ 'ਚ ਉਹੀ ਕਲਾਸ ਨੇ ਅੱਗੇ ਆ ਕੇ ਅਗਵਾਈ ਕੀਤੀ ਹੈ। ਸੋ ਜੋ ਕੁਝ ਜੰਤਰ ਮੰਤਰ ਰੋਡ ਤੇ 40 ਦਿਨਾਂ ਤੋਂ ਜ਼ਿਆਦਾ ਦੇ ਸਿਟ ਇਨ ਧਰਨੇ ਤੋਂ ਬਾਅਦ ਹੋਇਆ, ਜਿਸ ਦੇ ਵਿੱਚ ਸੋਨਮ ਵਾਂਗਚੁਕ ਦਾ ਵਰਤ ਵੀ ਸ਼ਾਮਲ ਹੈ, ਲਗਭਗ 24-25 ਦਿਨ ਦਾ, ਔਰ ਜਿਸ ਦਾ ਪਿਛੋਕੜ ਇਸ ਨਾਲ ਜੁੜਦਾ ਹੈ ਕਿ ਨੀਟ ਔਰ ਦੂਸਰੀ ਜਿਹੜੀਆਂ ਸੈਂਟਰਲ ਪ੍ਰੀਖਿਆਵਾਂ ਸੀ ਉਹਨਾਂ ਦੇ ਪੇਪਰ ਲੀਕ ਹੋਏ। ਔਰ ਜ਼ਾਹਰ ਹੈ ਕਿ ਪੇਪਰ ਲੀਕ ਦੀ ਵੀ ਜੇ ਅਸੀਂ ਹਿਸਟਰੀ ਦੇਖੀਏ ਤੇ ਇਹ ਆਰਐਸਐਸ ਔਰ ਇਹਨਾਂ ਦੇ ਨਾਲ ਜੁੜੀ ਹੋਈ ਹੈ। ਗੱਲ ਕੱਲੀ ਇਹ ਨਹੀਂ ਹੈ ਕਿ ਪੇਪਰ ਲੀਕ ਨਾਲ ਪੈਸਾ ਕਮਾਇਆ ਜਾਂਦਾ ਹੈ। ਜੇ ਅੱਜ ਤੁਹਾਨੂੰ ਹਰ ਲੈਵਲ ਦੇ ਉੱਤੇ ਐਡਮਿਨਿਸਟ੍ਰੇਟਿਵ, ਐਗਜ਼ੈਕਟਿਵ, ਜੁਡੀਸ਼ਰੀ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਅਫਸਰ ਜਾਂ ਜੱਜ ਮਿਲਦੇ ਨੇ ਤਾਂ ਉਹਦਾ ਕਾਰਨ ਇਹੀ ਹੈ ਕਿ ਪੇਪਰ ਲੀਕ ਅਸਲ ਦੇ ਵਿੱਚ ਆਪਣੇ ਬੰਦਿਆਂ ਨੂੰ ਵਿੱਚ ਵਾੜਨ ਦੇ ਲਈ ਹੁੰਦਾ ਹੈ ਤੇ ਫਿਰ ਉਹਦੇ 'ਚ ਉਹ ਪੈਸਾ ਵੀ ਬਣਾਉਂਦੇ ਨੇ। ਔਰ ਇਸ ਨਾਲ ਕਿਉਂਕਿ ਲੋਕ ਸਫਰ ਕਰਦੇ ਨੇ, ਜਿਹੜੀ ਇਹ ਪ੍ਰੀਖਿਆ ਨੀਟ ਪ੍ਰੀਖਿਆ ਜਿਹਦੇ 'ਚ ਲਗਭਗ 28 ਲੱਖ ਮੈਡੀਕਲ ਸਟੂਡੈਂਟਸ ਇਹ ਮੈਡੀਕਲ ਪ੍ਰੀਖਿਆਵਾਂ ਸੈਂਟਰਲਾਈਜ਼ ਕੀਤੀਆਂ ਹੋਈਆਂ, ਉਹ ਪੇਪਰ ਲੀਕ ਹੋਇਆ। ਨਤੀਜੇ ਦੇ ਤੌਰ ਤੇ ਇੰਨੀ ਵੱਡੀ ਸ਼ੌਕ ਵੇਵ ਕ੍ਰੀਏਟ ਹੋਈ ਕਿ 20 ਤੋਂ ਜ਼ਿਆਦਾ ਨੌਜਵਾਨਾਂ ਨੇ ਆਤਮਘਾਤ ਕੀਤਾ, ਕਿਉਂਕਿ ਇੱਕ ਵੱਖਰੀ ਕਿਸਮ ਦੀ ਸਟ੍ਰੈਸ ਹੁੰਦੀ ਆ ਜਦੋਂ ਤੁਸੀਂ ਐਗਜ਼ਾਮ ਲਈ ਤਿਆਰੀ ਕਰਦੇ ਹੋ ਔਰ ਫਿਰ ਤੁਹਾਡੇ ਨਾਲ ਕੀ ਵਾਪਰਦਾ। ਹੁਣ ਇਹ ਜਿਹੜਾ ਰਿਐਕਸ਼ਨ ਹੈ ਜੰਤਰ ਮੰਤਰ ਰੋਡ ਤੇ, ਖਾਸ ਤੌਰ ਤੇ 20 ਜੁਲਾਈ ਦੇ ਪ੍ਰੋਟੈਸਟ ਨੂੰ ਕੁਚਲਣ ਦੇ ਲਈ, ਜਿਵੇਂ ਦਿੱਲੀ ਪੁਲਿਸ ਡਾਇਰੈਕਟਲੀ ਹੋਮ ਮਿਨਿਸਟਰੀ ਨੂੰ ਆਨਸਰੇਬਲ ਹੈ, ਅਮਿਤ ਸ਼ਾਹ ਹੋਮ ਮਿਨਿਸਟਰ ਹੈ, ਲਾਠੀ ਚਾਰਜ, ਪੈਲਟ ਗਨਸ ਔਰ ਟੀਅਰ ਗੈਸ ਸ਼ੈਲਸ, ਔਰ ਖਾਸ ਤੌਰ ਤੇ ਜਿਹੜੀ ਬਰੂਟੈਲਿਟੀ ਜਿਸ ਦੀਆਂ ਜ਼ਾਹਰ ਹੈ ਕਿ ਨਿੱਕੀਆਂ ਨਿੱਕੀਆਂ ਵੀਡੀਓ ਜਦੋਂ ਸਾਹਮਣੇ ਆਈਆਂ, ਹਾਲਾਂਕਿ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ, ਮੇਨ ਸਟ੍ਰੀਮ ਮੀਡੀਆ ਆਲਰੇਡੀ ਦਰਬਾਰੀ ਮੀਡੀਆ ਹੈ, ਲੇਕਿਨ ਇਹਦੇ ਬਾਵਜੂਦ ਇਸ ਦਾ ਬਹੁਤ ਵੱਡਾ ਰਿਐਕਸ਼ਨ ਹੋਇਆ। ਇਵੈਂਚੁਅਲੀ ਜਿਹੜੀ ਵੱਡੀ ਇੱਕ ਮੰਗ ਉਸ ਸਾਰੀ ਐਜੀਟੇਸ਼ਨ ਦੀ ਸੀ, ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਹਨੂੰ ਅਸਤੀਫਾ ਦੇਣਾ ਪਿਆ। ਹਾਲਾਂਕਿ ਜਿਹੜੇ 2 ਕਲੌਜ਼ ਨੇ ਕੰਪਨਸੇਸ਼ਨ ਔਰ FIR ਵਾਪਸ ਹੋਣ ਦਾ, FIRs ਨੂੰ ਲੈ ਕੇ ਕਾਫੀ ਉਹਨਾਂ ਨੇ ਰੋਂਦ ਖੇਡ ਰਹੇ ਨੇ। ਅੱਜ ਹੀ ਸੁਪਰੀਮ ਕੋਰਟ ਪਿਛਲੇ ਕੱਲ ਉਹਨਾਂ ਨੇ ਕਿਹਾ ਕਿ ਜੀ ਸਟੇਟ ਦੇ ਕੋਲ ਰਾਈਟ ਹੈ, ਉਹ FIR ਲੈ ਸਕਦੀ ਹੈ ਵਾਪਸ, ਜੇ ਵਾਇਲੈਂਸ ਨਾ ਹੋਏ ਜਾਂ ਦੂਜਾ ਹੋਏ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮਹਿਜ਼ ਪੇਪਰ ਲੀਕ ਦਾ ਮਾਮਲਾ ਨਹੀਂ ਹੈ। ਇਹ ਜਿਹੜਾ ਉਹੀ ਯੂਥ ਜਿਹੜਾ ਇੱਕ ਸਟੇਜ ਦੇ ਉੱਤੇ ਹਿੰਦੂਤਵਾ ਦੇ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦਾ ਜਿਹੜਾ ਉਹ ਵਰਕਰ ਬਣਿਆ ਹੋਇਆ ਸੀ, ਇਹਨਾਂ ਦੇ ਲਈ ਸਟਰੀਟਸ ਉਤਰਦਾ ਸੀ, ਹਿੰਦੂ ਮੁਸਲਿਮ ਨਫ਼ਰਤ ਦੇ ਨਾਂ ਤੇ ਸੀ। ਮੈਂ ਸਮਝਦਾ ਕਿ 2014 'ਚ ਮੋਦੀ ਸਰਕਾਰ ਹੋਂਦ 'ਚ ਆਈ, ਇਹਨਾਂ 12 ਸਾਲਾਂ ਦੇ ਵਿੱਚ ਇਹਨਾਂ ਦਾ ਹਿੰਦੂਤਵਾ ਦਾ ਜਿਹੜਾ ਪਖਾਨਾ ਹੈ, ਜਿਸ ਦੇ ਵਿੱਚ ਬਹੁਤ ਕੁਝ ਜ਼ੁਬਾਨੀ ਕਲਾਮੀ ਪ੍ਰੋਮਿਸ ਕੀਤਾ ਗਿਆ ਸੀ, ਵਿਕਾਸ ਦੀ ਗੱਲ ਕੀਤੀ ਗਈ ਸੀ, ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋਣ ਦੀ ਗੱਲ ਕੀਤੀ ਗਈ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਮਨਮੋਹਨ ਸਿੰਘ ਜਿਨ੍ਹਾਂ ਨੂੰ ਇੱਥੋਂ ਇਸ ਜਹਾਨ ਤੋਂ ਗਿਆ 1 ਸਾਲ ਹੋ ਗਿਆ ਲਗਭਗ, ਜੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇ ਤੇ ਸੈਂਕੜਿਆਂ ਪੋਸਟਾਂ ਜਿਹੜੀਆਂ ਨੇ ਉਹਦੇ ਹੱਕ 'ਚ ਆਈਆਂ ਨੇ ਕਿ ਉਹ ਕਿਵੇਂ ਇੱਕ ਬੈਂਕਰਪਟ ਇੰਡੀਆ ਨੂੰ ਜਿਹੜਾ 1991-92 ਦੇ ਵਿੱਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਮਨਮੋਹਨ ਸਿੰਘ, ਫਿਰ 2002 'ਚ ਪ੍ਰਾਈਮ ਮਿਨਿਸਟਰ ਬਣੇ, ਕਿਵੇਂ ਇੰਡੀਆ ਨੂੰ ਪਾਵਰਟੀ 'ਚੋਂ ਕੱਢ ਕੇ ਜਿਹੜਾ ਉਹਨਾਂ ਦਾ ਇਕਨੋਮਿਕਲ ਗਰੋਥ ਹੈ 6-7% ਤੇ ਲੈ ਕੇ ਗਏ, ਕਿਵੇਂ ਮਨਰੇਗਾ ਵਰਗੀਆਂ ਸਕੀਮਾਂ ਲਾਗੂ ਕੀਤੀਆਂ। ਹਾਲਾਂਕਿ ਮੇਰਾ ਇਸ ਦੇ ਉੱਤੇ ਬੜਾ ਕਲੀਅਰ ਹੈ ਵਿਊ ਕਿ ਮਨਮੋਹਨ ਸਿੰਘ ਨੇ ਇੰਡੀਆ ਨੂੰ 20-25-30 ਸਾਲ ਦੀ ਲੀਜ਼ ਆਫ ਲਾਈਫ ਦਿੱਤੀ। ਅਦਰਵਾਈਜ਼ 1991-92 'ਚ ਜਿਹੜਾ ਇਹਦਾ ਫੇਟ ਹੈ ਉਹ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਲਾ ਹੋਣਾ ਸੀ, ਬਾਲਕਨਾਈਜ਼। ਔਰ ਸਾਡੇ ਐਂਗਲ ਤੋਂ ਤਾਂ ਮਨਮੋਹਨ ਸਿੰਘ ਨੇ ਕੁਛ ਨਹੀਂ ਸਵਾਰਿਆ ਸਿੱਖ ਫੈਕਟਰ ਤੋਂ ਜਾਂ ਕੋਈ ਇਨਸਾਫ ਦੇ ਐਂਗਲ ਤੋਂ, ਪਰ ਇਹ ਕ੍ਰੈਡਿਟ ਹਮੇਸ਼ਾ ਹਿਸਟਰੀ, ਜਿਵੇਂ ਉਹਨੇ ਖੁਦ ਹੀ ਕਿਹਾ ਸੀ ਕਿ ਹਿਸਟਰੀ ਵਿਲ ਬੀ ਕਾਈਂਡ ਟੂ ਮੀ। ਸੋ ਮੈਂ ਦੇਖ ਰਿਹਾ ਵੀ ਇਸ ਪ੍ਰੋਟੈਸਟ ਦੀ ਵੇਵ ਤੋਂ ਬਾਅਦ ਜਿਵੇਂ ਇੱਕਦਮ ਉਹੀ ਮੀਡੀਆ ਜਿਹੜਾ ਮਨਮੋਹਨ ਸਿੰਘ ਨੂੰ ਮਨਮੋਹਨ ਸਿੰਘ ਐਂਡ ਵੀਕ ਸਰਦਾਰ ਔਰ ਦੂਸਰੇ ਲਖਵਾਂ ਨਾਲ ਐਡਰੈਸ ਕਰਦਾ ਸੀ,
ਉਹਨਾਂ ਨੇ ਕਿਵੇਂ ਲਾਈਨ ਬਦਲੀ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਐਗਜ਼ਿਸਟਿੰਗ ਸਟੇਟਸ ਕੋ ਹੈ, ਇਸ ਨੂੰ ਤੋੜਦਾ ਵੀ ਹੈ। ਇਹ ਇਕੱਲਾ ਮੋਦੀ ਦੇ ਖਿਲਾਫ ਬਣਿਆ ਹੋਇਆ ਇੱਕ ਗੁਬਾਰ ਨਹੀਂ ਹੈ। ਜੇ ਅੱਜ ਦਾ ਤੁਸੀਂ ਨਿਊਜ਼ ਦੇਖੋ ਤੇ ਬਾਂਕੀਪੁਰ ਜਿਹੜੀ ਬਿਹਾਰ ਦੀ ਸੀਟ ਜਿਹੜੀ 3 ਦਹਾਕਿਆਂ ਤੋਂ ਬੀਜੇਪੀ ਜਿੱਤਦੀ ਸੀ, ਅਸੈਂਬਲੀ ਸੀਟ ਬਾਈ ਇਲੈਕਸ਼ਨ ਹੋਈ ਔਰ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਹੈ ਜਿਹਨੇ ਪਹਿਲਾਂ ਪੋਲੀਟੀਕਲ ਪਾਰਟੀ ਵੀ ਆਪਣੀ ਬਣਾਈ, ਉਹਨੇ ਬੜੀ ਥੰਪਿੰਗ ਮੈਜੋਰਿਟੀ ਦੇ ਨਾਲ ਇਸ ਸੀਟ ਨੂੰ ਜਿੱਤਿਆ। ਔਰ ਅੱਜ ਦੇ ਜਿੰਨੇ ਰਿਵਿਊ ਮੈਂ ਦੇਖ ਰਿਹਾ ਉਹਦੇ 'ਚ ਉਹਨਾਂ ਦਾ ਕਹਿਣਾ ਹੈ ਵੀ ਇਹ ਈਵਨ ਇਲੈਕਟਰਲ ਪੋਲਿਟਿਕਸ ਦੇ ਵਿੱਚ ਵੀ ਬੀਜੇਪੀ ਦੇ ਐਂਗਲ ਤੋਂ ਬਿਗਨਿੰਗ ਆਫ ਐਨ ਐਂਡ ਜਿਹੜਾ ਉਸ ਦੀ ਸ਼ੁਰੂਆਤ ਹੈ ਪੋਲੀਟੀਕਲ ਤੌਰ ਦੇ ਉੱਤੇ, ਕਿਉਂਕਿ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਇੱਕ ਸੀਟ ਜਿਹੜੀ ਕਾਂਗਰਸ ਦੇ ਕੋਲ ਸੀ ਉਹਨੇ ਰਿਟੇਨ ਕੀਤੀ ਹੈ। ਸੋ ਕੁੱਲ ਮਿਲਾ ਕੇ ਨੈਸ਼ਨਲ ਲੈਵਲ ਦੇ ਉੱਤੇ ਜਾਂ ਭਾਰਤ ਭਰ ਦੇ ਲੈਵਲ ਤੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਟੇਟਸ ਕੋ ਟੁੱਟਣ ਵੱਲ ਜਾ ਰਿਹਾ ਹੈ। ਇਸ ਦਾ ਬਦਲ ਕੀ ਨਿਕਲੇਗਾ ਜੇ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦੇ ਤਾਨਾਸ਼ਾਹੀ ਜਾਂ ਐਮਰਜੈਂਸੀ ਰਵੱਈਏ ਤੋਂ ਬਾਅਦ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਅਲਟੀਮੇਟਲੀ ਇੱਕ ਫੇਲ ਐਂਡ ਦੇ ਵਿੱਚ ਹੀ ਐਂਡ ਹੋਈ ਔਰ ਉਸ ਚੋਂ ਅਸੀਂ ਦੇਖਦੇ ਹਾਂ ਅਲਟੀਮੇਟਲੀ ਬੀਜੇਪੀ ਦੀ ਐਮਰਜੈਂਸ ਹੋਈ। ਅਸਾਮ ਦੇ ਵਿੱਚ ਜੇ ਅਸੀਂ ਸਟੂਡੈਂਟ ਮੂਵਮੈਂਟ ਦੀ ਗੱਲ ਕਰੀਏ ਕਿ ਅਸਾਮ ਗਣ ਪਰਿਸ਼ਦ ਜਾਂ ਉਹ ਬੜੇ ਸਿੰਸੀਅਰ ਹੋਣਗੇ ਜਦੋਂ ਉਹਨਾਂ ਨੇ ਇਲੈਕਟਰਲ ਸਿਸਟਮ ਦੇ ਵਿੱਚ ਆ ਕੇ ਚੇਂਜ ਦੀ ਗੱਲ ਕੀਤੀ, ਪਰ ਜੋ ਅੱਜ ਉੱਥੇ ਸਿਸਟਮ ਹੈ, ਬਿਸਵਾ ਜਿਹੜਾ ਚੀਫ ਮਿਨਿਸਟਰ ਹੈ, ਜਿਸ ਕਿਸਮ ਦਾ ਜ਼ਹਿਰੀਲਾ ਹਿੰਦੂਤਵਾ ਅਸਾਮ ਦੇ ਵਿੱਚ ਹੈ ਇਸ ਵੇਲੇ, ਉਹਨਾਂ ਦਾ ਬਿਹਾਰ ਯੂਪੀ 'ਚ ਵੀ ਨਹੀਂ ਦੇਖਣ ਚ ਆਉਂਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਾਕੀ ਮੂਵਮੈਂਟਸ ਵੀ ਜਿਹੜੀਆਂ ਨੇ ਉਹਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਪੰਜਾਬ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਵਾਈਜ਼ਲੀ ਸੋ, ਹਾਲਾਂ ਸਿੱਖਾਂ ਦਾ ਇਮੇਜ ਜੋ ਕੁਝ ਜੰਤਰ ਮੰਤਰ ਰੋਡ ਤੇ ਹੋਇਆ ਉਹ ਵਧਿਆ, ਉਹਦਾ ਰੀਜ਼ਨ ਅਸੀਂ ਸਾਰੇ ਸਮਝਦੇ ਹਾਂ ਕਿ ਮੰਦਰਾਂ ਦੇ ਦਰਵਾਜ਼ੇ ਬੰਦ ਹੋਏ, ਪੁਲਿਸ ਦੀ ਬਰੂਟੈਲਿਟੀ ਸੀ, ਹਿੰਦੂਤਵਾਦੀਆਂ ਆਰਗੇਨਾਈਜੇਸ਼ਨ ਸਭ ਨੇ ਜਾਂ ਸਾਥ ਦਿੱਤਾ ਆਪਣੀ ਸਰਕਾਰ ਦਾ ਜਾਂ ਚੁੱਪ ਰਹੇ। ਪਰ ਜਿਵੇਂ ਬੰਗਲਾ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਜਿਹੜੇ ਵੈਸੇ ਇਹ ਨਹੀਂ ਵੀ ਦਰਵਾਜ਼ੇ ਉਹਨਾਂ ਲਈ ਖੁੱਲੇ, ਹਮੇਸ਼ਾ ਹੀ ਖੁੱਲੇ ਰਹਿੰਦੇ ਨੇ ਗੁਰਦੁਆਰਿਆਂ ਦੇ ਦਰਵਾਜ਼ੇ, ਪਰ ਜਿਵੇਂ ਉਹਨਾਂ ਨੇ ਇਸ ਰਿਸਕ ਦੇ ਬਾਵਜੂਦ ਕਿ ਭਾਈ ਇਸੇ ਦਿੱਲੀ ਨੇ ਕਦੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ, ਜਿਵੇਂ ਨਾਦਰ ਸ਼ਾਹ ਤੋਂ ਵੀ ਬਦਤਰ ਸਿੱਖਾਂ ਦਾ ਕਤਲੇਆਮ ਜਸਟ ਜਿਹੜਾ ਉਹ 4 ਦਹਾਕੇ ਲਗਭਗ ਪਹਿਲਾਂ ਹੋਇਆ, ਪਰ ਇਹਦੇ ਬਾਵਜੂਦ ਜਿਹੜਾ ਸਿੱਖਾਂ ਦਾ ਹਿਊਮੈਨਿਟੇਰੀਅਨ ਐਸਪੈਕਟ ਸੀ ਉਹ ਸਾਹਮਣੇ ਆਇਆ। ਪਰ ਪੋਲੀਟੀਕਲੀ ਇਹ ਗੱਲ ਕਹੀ ਵੀ ਗਈ ਔਰ ਮੈਂ ਈਵਨ ਦੇਖਿਆ ਕਿ ਸੱਥ ਦੇ ਅਸ਼ਮੀਤ ਸਿੰਘ ਵੀ ਇਹ ਗੱਲ ਕਹਿ ਰਹੇ ਸੀ ਵੀ ਇਹ ਕਿਹਾ ਜਾ ਰਿਹਾ ਵੀ ਕਿਉਂ ਨਹੀਂ ਪੰਜਾਬ ਦਾ ਨੌਜਵਾਨ ਜਾਂ ਯੂਥ ਕਿਉਂ ਨਹੀਂ ਨਿਕਲਿਆ। ਇੱਕ ਤਾਂ ਮੈਨੂੰ ਇਹ ਸਮਝ ਹੈ ਇਸ ਗੱਲ ਦੀ ਔਰ ਇਹ ਬਹੁਤ ਚੰਗੀ ਤਰ੍ਹਾਂ ਇਸ ਵੇਲੇ ਸਿੱਖ ਨੌਜਵਾਨ ਬੱਚੇ ਬੱਚੀਆਂ ਜਿਹੜੇ ਸਾਈਮਲਟੇਨੀਅਸਲੀ ਜਦੋਂ ਜੰਤਰ ਮੰਤਰ ਤੇ ਚੱਲ ਰਿਹਾ ਸੀ, ਅਸੀਂ ਦੇਖ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਕਿਵੇਂ ਇੱਕ ਬਰੂਟੈਲਿਟੀ, ਕਿਵੇਂ ਇੱਕ ਹਿੰਦੂਤਵਾ ਵਾਲਾ ਵਾਈਸ ਚਾਂਸਲਰ ਲੱਥਦਾ ਹੈ, ਦੂਸਰਾ ਆ ਜਾਂਦਾ ਹੈ ਆਰਐਸਐਸ ਹਿੱਕ ਦੇ ਜ਼ੋਰ ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸਮਾਗਮ ਕਰਵਾਉਣ ਤੇ ਰੁੱਝਦੀ ਹੈ। ਪਰ ਇਸ ਸਾਰੇ ਨੇ ਇਸ ਗੱਲ ਨੂੰ ਜ਼ਰੂਰ ਸਾਹਮਣੇ ਲਿਆਂਦਾ, ਜਿਵੇਂ ਜਦੋਂ ਰਿਜ਼ਰਵੇਸ਼ਨ ਦੇ ਖਿਲਾਫ ਵੀ ਮੂਵਮੈਂਟ ਇਹਨਾਂ ਨੇ ਉੱਚ ਜਾਤੀਆਂ ਨੇ ਖੜੀ ਕੀਤੀ ਸੀ, ਉਦੋਂ ਸਾਡੀ ਜੁਝਾਰੂ ਲਹਿਰ ਚੱਲ ਰਹੀ ਸੀ ਔਰ ਸਿੰਘਾਂ ਨੇ ਬਿਲਕੁਲ ਡਟ ਕੇ ਉਦੋਂ ਇਹ ਲਾਈਨ ਲਈ ਸੀ ਕਿ ਭਾਈ ਇਹ ਜਿਹੜੀ ਦਲਿਤ ਸਮਾਜ ਦੇ ਖਿਲਾਫ ਜਿਹੜੀ ਪ੍ਰੋਵੋਕੇਸ਼ਨ ਹੈ ਜਾਂ ਡਿਸਕ੍ਰਿਮੀਨੇਸ਼ਨ ਹੈ ਇਹਨੂੰ ਅਸੀਂ ਟੋਲਰੇਟ ਨਹੀਂ ਕਰਦੇ। ਔਰ ਉਹਨਾਂ ਨੇ ਆਪਣੇ ਯੂਨੀਕ ਐਕਸ਼ਨਸ ਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜਾ ਕਿ ਇਹਨੂੰ ਸਿੱਖ ਮੂਵਮੈਂਟ ਬਣਾਉਣਾ ਚਾਹੁੰਦੇ ਸੀ ਹਿੰਦੂਤਵਾ ਵਾਲੇ, ਉਸ ਦਾ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੇ ਮੁੱਖ ਠੱਪ ਦਿੱਤਾ। ਸੋ ਹੁਣ ਵੀ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਯੂਥ ਨੇ, ਕਿਉਂਕਿ ਅਲਟੀਮੇਟਲੀ ਜਿਹੜਾ ਹਾਰਵੈਂਜਰ ਹੈ ਚੇਂਜ ਦਾ ਉਹ ਯੂਥ ਹੀ ਹੁੰਦਾ। ਸੋ ਪੰਜਾਬ 'ਚ ਸਿੱਖ ਨੌਜਵਾਨੀ ਬੜੀ ਸੋਚ ਸਮਝ ਕੇ ਸਹਿਜ ਨਾਲ ਅੱਗੇ ਤੁਰ ਰਹੀ ਹੈ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਰਚੇ ਤੇ ਵੀ ਇਹਨਾਂ ਦਾ ਜਿਹੜਾ ਉਹ ਮੂੰਹ ਤੋੜਿਆ ਔਰ ਓਵਰਆਲ ਵੀ ਪੰਜਾਬ ਦੇ ਵਿੱਚ ਸਿੱਖ ਯੂਥ ਜਿਹੜਾ ਇਹ ਠੀਕ ਹੈ ਕਿ ਸਿਆਸੀ ਧਿਰਾਂ ਦਾ ਭੰਬਲ ਭੂਸਾ ਪੰਜਾਬ 'ਚ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਉਸੇ ਤਰ੍ਹਾਂ ਹੀ ਉਹਨਾਂ ਦੀ ਆਈਟੀ ਸੈੱਲ ਬੀਜੇਪੀ ਦੇ ਔਰ ਦੂਸਰੇ ਜਿਹੜੀਆਂ ਧਿਰਾਂ ਨੇ, ਕਾਂਗਰਸ ਆਪਣਾ ਜਨਾਜ਼ਾ ਕੱਢ ਰਹੀ ਹੈ, ਬਾਦਲਾਂ ਨੇ ਅਕਾਲ ਤਖਤ ਵੱਲ ਪਿੱਠ ਕਰਕੇ ਬਿਲਕੁਲ ਅਗੇਨ ਉਹ ਕਾਰਪੋਰੇਟ ਮਾਡਲ ਦੇ ਉੱਤੇ ਪੰਜਾਬ ਨੂੰ ਰਨ ਕਰਨਾ ਚਾਹੁੰਦੇ ਨੇ। ਡਿਸਕੰਟੈਂਟ ਬਹੁਤ ਹੈ ਪੰਜਾਬ ਦੇ ਵਿੱਚ, ਇਹ ਨਹੀਂ ਹੈ ਕਿ ਵੀ ਉਹ ਮਹਿਸੂਸ ਨਹੀਂ ਕਰਦੇ ਜਾਂ ਉਹਨਾਂ ਨੇ ਸਟੇਟਸ ਕੋ ਤੋੜਨਾ ਨਹੀਂ ਹੈ, ਪਰ ਹੁਣ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦਾ ਯੂਥ ਜਾਂ ਪੰਜਾਬ ਦੇ ਸਟੂਡੈਂਟਸ ਉਹ ਪਹਿਲੀਆਂ ਮੂਵਮੈਂਟਸ ਵਾਂਗ ਰਾ ਮਟੀਰੀਅਲ ਨਹੀਂ ਬਣਨਾ ਚਾਹੁੰਦੇ। ਮੁੱਖ ਜਿਹੜੀਆਂ ਇਹਨਾਂ ਦੀਆਂ ਧਿਰਾਂ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ
ਕਾਕਰੋਚ ਜਨਤਾ ਪਾਰਟੀ ਦਾ ਮੁੱਦਾ ਵੀ ਜੇ ਐਜੂਕੇਸ਼ਨ ਚੋਂ ਨਿਕਲਣਗੇ, ਕੋਈ ਹੋਰ ਰਾਸ਼ਟਰਵਾਦ ਦਾ ਮੁੱਦਾ ਹੀ ਹੈ, ਉਹਨਾਂ ਦੇ ਲਈ BR ਅੰਬੇਦਕਰ ਦਾ ਸੰਵਿਧਾਨ ਹੀ ਸਾਰੇ ਮਸਲਿਆਂ ਦਾ ਹੱਲ ਹੈ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਔਰ ਈਵਨ ਪਬਲਿਕ ਨੇ ਵੀ ਠੀਕ ਕੀਤਾ ਹੈ ਕਿ ਪੋਲੀਟੀਕਲ ਏਜੰਡੇ ਤੋਂ ਆਪਣਾ ਡਿਸਟੈਂਸ ਬਣਾ ਕੇ ਰੱਖਿਆ, ਪਰ ਹਿਊਮੈਨਿਟੇਰੀਅਨ ਲੈਵਲ ਦੇ ਉੱਤੇ ਉਹਨਾਂ ਨੇ ਜੋ ਕਾਰਜ ਕੀਤਾ ਉਸ ਨੇ ਈਵਨ ਦੁਸ਼ਮਣ ਦੀਆਂ ਸਫਾਂ ਦੇ ਵਿੱਚ ਵੀ ਜਿਹੜੀ ਹੈ ਉਹ ਵਾਹ ਖੱਟੀ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਬੜਾ ਇਹ ਜਿਹੜਾ ਇਹ ਸਾਰੇ ਵਰਤਾਰੇ 'ਚ ਹੁਣ ਜਦੋਂ ਤੁਸੀਂ ਕਾਫੀ ਗੱਲ ਖੋਲ ਕੇ ਕੀਤੀ ਕਿ ਸਿੱਖਾਂ ਦਾ ਜਿਹੜਾ ਇਹ ਰਵੱਈਆ ਰਿਹਾ ਕਿ ਇਸ ਮੂਵਮੈਂਟ ਦੇ ਵਿੱਚ ਅਸੀਂ ਇਹ ਅਬਜ਼ਰਵ ਕਰ ਰਹੇ ਸੀ ਕਿ ਜਿਹੜਾ ਸੋਸ਼ਲ ਮੀਡੀਆ ਐਲਗੋਰਿਦਮਸ ਨੇ ਉਹਨਾਂ ਦੇ ਰਾਹੀਂ ਵਾਰ-ਵਾਰ ਸਿੱਖਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਇਸ ਮੂਵਮੈਂਟ ਦਾ ਪੋਲੀਟੀਕਲ ਹਿੱਸਾ ਬਣਨ, ਇਸ ਧਰਨੇ ਦਾ ਪੋਲੀਟੀਕਲ ਹਿੱਸਾ ਬਣਨ। ਪਰ ਤੁਸੀਂ ਜਿਵੇਂ ਇਸ਼ਾਰਾ ਕੀਤਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਸਿੱਖ ਸਟੂਡੈਂਟਸ ਜਿਹੜੀ ਇੱਕ ਲੀਡਰਸ਼ਿਪ ਦੇ ਰਹੇ ਆ ਯੂਥ ਨੂੰ, ਉਹਨਾਂ ਨੇ ਬੜਾ ਹੀ ਚੇਤੰਨ ਰੂਪ ਦੇ ਵਿੱਚ ਆਪਣੇ ਆਪ ਨੂੰ ਇਸ ਮੂਵਮੈਂਟ ਤੋਂ ਸਾਈਡ ਤੇ ਰੱਖਿਆ। ਡਾਕਟਰ ਸਾਹਿਬ, ਇਹਦੇ 'ਚ ਸਿੱਖਾਂ ਦੇ ਲਈ ਹੁਣ ਜਿਹੜੇ ਸਾਡੇ ਦਰਸ਼ਕ ਵੀ ਆ, ਜੇ ਅਸੀਂ ਉਹਨਾਂ ਨੂੰ ਸਮਝਣਾ ਹੋਵੇ ਕਿ ਭਾਰਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਇਹ ਮੂਵਮੈਂਟ ਆ ਅਲਟੀਮੇਟਲੀ ਦਾ ਕੋਰ ਆਈਡੀਆ ਇੰਡੀਅਨ ਨੈਸ਼ਨਲਿਜ਼ਮ ਦਾ ਆ, ਤੇ ਇਸ ਤੋਂ ਪਹਿਲਾਂ ਜਿਹੜੀਆਂ ਚਾਹੇ ਉਹ ਇੰਦਰਾ ਗਾਂਧੀ ਦੇ ਖਿਲਾਫ ਜਿਹੜੀ ਮੂਵਮੈਂਟ ਖੜੀ ਹੋਈ, ਉਹਦੇ ਵਿੱਚ ਵੀ ਜਿਹੜੇ ਸ਼ੋਰਟ ਟਰਮ ਉਹਨਾਂ ਦੇ ਗੋਲਸ ਹੋ ਸਕਦੇ ਆ, ਜਿਵੇਂ ਇਸ ਵਾਰ ਦਾ ਸ਼ੋਰਟ ਟਰਮ ਗੋਲ ਸੀ ਕਿ ਇੱਕ ਮਿਨਿਸਟਰ ਦਾ ਅਸੀਂ ਅਸਤੀਫਾ ਲੈਣਾ ਹੈ, ਪਰ ਜਿਹੜੀ ਉਹਨਾਂ ਦੀ ਲੌਂਗ ਟਰਮ ਅਪਰੋਚ ਸੀ ਉਹ ਇੰਡੀਅਨ ਨੈਸ਼ਨਲਿਜ਼ਮ ਨੂੰ ਹੀ ਸਟਰੋਂਗ ਕਰਨ ਦੀ ਸੀ ਕਿ ਅਸੀਂ ਭਾਰਤ ਨੂੰ ਬਚਾਉਣਾ ਆ। ਤਾਂ ਜਿਹੜੀ ਇਹ ਭਾਰਤ ਨੂੰ ਬਚਾਉਣ ਵਾਲਾ ਜਿਹੜਾ ਇਹ ਪੋਲੀਟੀਕਲ ਆਈਡੀਆ ਆ, ਮਤਲਬ ਵੀ ਉਹਦੇ ਵਿੱਚ ਕੀ ਤੁਹਾਨੂੰ ਲੱਗ ਰਿਹਾ ਕਿ ਇੰਡੀਅਨ ਸਟੇਟ ਇਸ ਟਾਈਮ ਦੇ ਜਿਹੜੇ ਜੀਓਪੋਲੀਟੀਕਲ ਹਾਲਾਤ ਨੇ ਤੇ ਇੰਡੀਆ ਇਸ ਟਾਈਮ ਜਿਹੋ ਜੀ ਇਕਨੋਮਿਕਲ ਸਟ੍ਰੈਸ ਦੇ ਵਿੱਚੋਂ ਲੰਘ ਰਿਹਾ ਆ, ਤਾਂ ਕੀ ਮਤਲਬ ਇਹੋ ਜਿਹੀਆਂ ਮੂਵਮੈਂਟਸ ਦੇ ਹਵਾਲੇ ਨਾਲ, ਜਿਵੇਂ ਤੁਸੀਂ ਉਹ ਵੀ ਜ਼ਿਕਰ ਕੀਤਾ ਕਿ ਖਾੜਕੂ ਸਿੰਘਾਂ ਨੇ ਉਦੋਂ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਿੱਖਾਂ ਨੂੰ ਜਿਹੜੀ ਅਪਰ ਕਾਸਟ ਦੀ ਮੂਵਮੈਂਟ ਆ ਉਹਦੇ ਨਾਲ ਨੱਥੀ ਕਰਨ ਦੀ, ਉਦੋਂ ਰੋਕਿਆ, ਤਾਂ ਹੁਣ ਨੇੜਲੇ ਭਵਿੱਖ ਦੇ ਵਿੱਚ ਕੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪੋਲੀਟੀਕਲ ਆਈਡੀਆ ਜਾਂ ਪੋਲੀਟੀਕਲ ਸਟਰਕਚਰ ਇੰਡੀਅਨ ਡੀਪ ਸਟੇਟ ਫਾਰਮ ਕਰ ਸਕਦੀ ਆ ਜਿਹਦੇ ਨਾਲ ਕਿ ਉਹ ਇਹ ਸਾਰੇ ਜੀਓਪੋਲੀਟੀਕਲ ਜਿਹੜਾ ਇੱਕ ਸਟ੍ਰੈਸ ਦਾ ਪੀਰੀਅਡ ਆ ਉਹਦੇ 'ਚ ਸਿੱਖਾਂ ਨੂੰ ਆਪਣੇ ਨਾਲ ਅਲਾਇੰਸ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੇ? ਤਾਂ ਉਹਦੇ ਲਈ ਇਹੋ ਜਿਹੀਆਂ ਮੂਵਮੈਂਟਸ ਤੇ ਪੰਜਾਬ ਦੇ ਅਗਲੇ ਜਿਹੜੇ ਆਉਣ ਵਾਲੇ ਇਲੈਕਸ਼ਨਸ ਨੇ ਉਹਨਾਂ ਦੇ ਲਈ ਸਿੱਖਾਂ ਨੂੰ, ਜਿਵੇਂ ਇਸ ਵਾਰ ਤੁਸੀਂ ਨੌਜਵਾਨਾਂ ਦਾ ਹਵਾਲਾ ਦਿੱਤਾ ਕਿ ਉਹਨਾਂ ਨੇ ਇੱਕ ਸਹੀ ਅਪਰੋਚ ਲਈ ਆ, ਤਾਂ ਕਿਵੇਂ ਦੀ ਸਿੱਖਾਂ ਨੂੰ ਅਪਰੋਚ ਲੈਣੀ ਚਾਹੀਦੀ ਤੇ ਮਤਲਬ ਕਿੰਨਾ ਕੁ ਜਿਹੜਾ ਇੰਡੀਅਨ ਅਲਾਇੰਸ ਆ ਉਹਦੇ ਤੋਂ ਬਚਣਾ ਚਾਹੀਦਾ? ਦੇਖੋ, ਤੁਸੀਂ ਬੜਾ ਸਪੈਸੀਫਿਕ ਜਿਹੜਾ ਇਸ਼ਾਰਾ ਕੀਤਾ, ਖਾਸ ਤੌਰ ਤੇ ਜਦੋਂ ਅਸੀਂ 2027 ਦੀਆਂ ਇਲੈਕਸ਼ਨਸ, ਬੀਜੇਪੀ ਦੀ ਸਟ੍ਰੈਟਜੀ ਔਰ ਉਹਦੇ ਲਈ ਲਫ਼ਜ਼ ਜਿਹੜਾ ਹੈ ਖਾਸ ਤੌਰ ਤੇ ਸੋਸ਼ਲ ਇੰਜੀਨੀਅਰਿੰਗ ਇਸਤੇਮਾਲ ਕਰਦੇ ਨੇ, ਔਰ ਪਿਛਲੀ ਤੁਹਾਡੇ ਨਾਲ ਗੁਫ਼ਤਗੂ 'ਚ ਵੀ ਮੈਂ ਮੈਂਸ਼ਨ ਕੀਤਾ ਸੀ ਕਿ ਵੀ ਜਿਵੇਂ ਹਰਿਆਣੇ ਦੇ ਵਿੱਚ ਜਿਹੜਾ ਹਰਿਆਣਾ ਖਾਸ ਤੌਰ ਤੇ ਜਾਟ ਕਲਚਰ ਨੂੰ ਰਿਪਰੈਜ਼ੈਂਟ ਕਰਦਾ ਸੀ ਔਰ ਉਹਨਾਂ ਦੀ ਲੀਡਰਸ਼ਿਪ ਨੇ ਹਰਿਆਣਾ ਬਣਾਉਣ ਦੇ ਵਿੱਚ ਸੈਂਟਰਲ ਰੋਲ ਅਦਾ ਕੀਤਾ ਸੀ। ਹੁਣ ਤੁਸੀਂ ਦੇਖੋਗੇ ਕਿ ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਜਾਟ ਬਿਲਕੁਲ ਮਾਰਜਨਲਾਈਜ਼ ਨੇ ਹਰਿਆਣੇ ਦੇ ਸਟਰਕਚਰ ਦੇ ਵਿੱਚ, ਕਿਉਂਕਿ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਇਹਨਾਂ ਨੇ ਦੂਸਰਿਆਂ ਦੇ ਵਿੱਚ ਨਫ਼ਰਤ ਫੈਲਾ ਕੇ ਉਹਨਾਂ ਨੂੰ ਪਾਵਰ 'ਚ ਮਨੋਹਰ ਲਾਲ ਖੱਟੜ ਔਰ ਹੁਣ ਨਸੀਬ ਸੈਣੀ। ਸੋ ਮੈਨੂੰ ਲੱਗਦਾ ਹੈ ਵੀ ਉਹੀ ਮਾਡਲ ਸੋਸ਼ਲ ਇੰਜੀਨੀਅਰਿੰਗ ਦਾ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਦੇ ਲਈ ਬੀਜੇਪੀ ਔਰ ਉਹਨਾਂ ਦਾ ਸਾਰਾ ਸਟਰਕਚਰ ਸੈਂਟਰ ਔਰ ਸਟੇਟ ਦਾ ਪੱਬਾਂ ਭਾਰ ਹੈ। ਹਾਲਾਂਕਿ ਸਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਬੀਜੇਪੀ ਦੀ ਜਿਹੜੀ ਮਦਰ ਪਾਰਟੀ ਪੋਲੀਟੀਕਲ ਭਾਰਤੀ ਜਨਸੰਘ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਰੋਲ ਰਿਹਾ। ਜੇ ਮੈਨੂੰ ਕੋਈ ਇਹ ਪੁੱਛੇ ਕਿ ਵੀ ਪੰਜਾਬ ਜਿਹੜਾ ਜੂਨ 84 ਤੱਕ ਅਲਟੀਮੇਟਲੀ ਇੰਡੀਅਨ ਸਟੇਟ ਨਾਲੋਂ ਅੱਡ ਹੋ ਕੇ ਆਪਣੇ ਅੱਡ ਮੁਲਕ ਤੱਕ ਪਹੁੰਚਿਆ ਹੈ, ਉਸ ਦਾ ਸਭ ਤੋਂ ਵੱਡਾ ਦੋਸ਼ੀ ਕੌਣ ਹੈ, ਤੇ ਮੈਂ ਬਿਨਾਂ ਸੋਚੇ ਕਹਾਂਗਾ ਕਿ ਪੰਜਾਬ ਦੇ ਸਾਡੇ ਹਿੰਦੂ ਭੈਣ ਭਰਾ, ਕਿਉਂਕਿ ਜੋ ਜੂਨ 84 ਚ ਵਾਪਰਦਾ ਹੈ ਇਸ ਦੀਆਂ ਜਿਹੜੀਆਂ ਜੜ੍ਹਾਂ ਨੇ ਜਾਂ ਇਸ ਦਾ ਪਾਰਟ 1951 ਦੀ ਸੈਂਸਸ ਦੇ ਵਿੱਚ ਹੀ ਰੱਖਿਆ ਜਾਂਦਾ ਹੈ, ਜਦੋਂ ਕਿ ਲਗਭਗ 40% ਸਿੱਖ ਜਿਹੜੇ ਉਜੜ ਕੇ ਦੂਸਰੇ ਪਾਸਿਓਂ ਜਿਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਗਿਆ ਆਏ, ਔਰ ਉਹਨਾਂ ਹਿੰਦੂਆਂ ਨੂੰ ਵੀ ਪ੍ਰੋਟੈਕਟਿਵ ਅੰਬਰੇਲਾ ਦਿੱਤਾ, ਕਿਉਂਕਿ ਜੇ ਤੁਸੀਂ 47 ਦਾ ਓਵਰਆਲ ਦੇਖੋ ਉਹਦੇ 'ਚ ਕੋਈ ਹਿੰਦੂਆਂ ਨੇ ਐਗਰੈਸਿਵਲੀ ਮੁਸਲਮਾਨਾਂ ਦੇ ਖਿਲਾਫ ਲਾਈਨ ਨਹੀਂ ਲਈ, ਕਿਉਂਕਿ ਉਹ ਇੰਨੇ ਜੋਗੇ ਵੀ ਨਹੀਂ ਸੀ। ਔਰ ਇਹੀ ਕਾਰਨ ਹੈ, ਮੈਂ ਪਿਛਲੇ ਦਿਨਾਂ 'ਚ ਸੁਣ ਰਿਹਾ ਸੀ ਕਿਸੇ ਦਾ ਸ਼ਾਇਦ ਸਰਦਾਰ ਅਟਾਰੀ ਵਾਲਾ ਦੇ ਖਾਨਦਾਨ ਦਾ ਇੱਕ ਕੋਈ ਇਨਸਾਨ ਹੈ, ਸਿੰਘ ਹੈ, ਜਿਹੜਾ
ਆਪਣਾ ਪੋਡਕਾਸਟ ਦੇ ਰਿਹਾ ਸੀ। ਉਹ ਕਹਿੰਦਾ 47 ਤੋਂ ਪਹਿਲਾਂ ਪੰਜਾਬ 'ਚ ਹਿੰਦੂ ਲਫ਼ਜ਼ ਹੀ ਨਹੀਂ ਸੀ, ਆਰੀਆ ਸਮਾਜੀ ਸੀ ਜਿਹੜੇ ਨਫ਼ਰਤ ਕਰਕੇ, ਜਾਂ ਜਿਹੜੇ ਨੇ ਸਹਿਜਧਾਰੀ ਸੀ। ਕਿਉਂਕਿ ਜਿੰਨੇ ਲਹਿੰਦੇ ਪੰਜਾਬ 'ਚੋਂ ਆਏ ਜਾਂ ਦੂਜੇ, ਤੁਹਾਨੂੰ ਉੱਥੇ ਕੋਈ ਮੰਦਿਰ ਵੀ ਨਹੀਂ ਸੀ ਨਜ਼ਰ ਆਉਂਦੇ, ਸਭ ਗੁਰਦੁਆਰੇ ਜਾਣ ਵਾਲੇ ਸੀ। ਪਰ ਜਦੋਂ ਉਹਨਾਂ ਕੋਲ ਪੋਲੀਟੀਕਲ ਪਾਵਰ ਆ ਗਈ 47 ਤੋਂ ਬਾਅਦ, ਤੁਸੀਂ ਦੇਖੋ ਕਿ 47 ਤੇ 51 ਦੇ ਵਿਚਾਲੇ 4 ਸਾਲ ਨੇ, ਉਦੋਂ ਅਜੇ ਸੈਟਲਮੈਂਟ ਵੀ ਨਹੀਂ ਹੋਈ, ਅਜੇ ਵੀ ਇੱਕ ਤਬਕਾ ਕੈਂਪਾਂ 'ਚ ਬੈਠਾ, ਔਰ ਇਹਨਾਂ ਨੇ ਫੁੱਲ ਫਲੈਜ ਮੁਹਿੰਮ ਪੰਜਾਬ ਦੇ ਵਿੱਚ ਚਲਾਈ ਕਿ ਸਾਡੀ ਮਾਂ ਬੋਲੀ ਹਿੰਦੀ ਹੈ। ਔਰ ਇਹੀ ਨਫ਼ਰਤ 1961 ਤੱਕ, ਜਦੋਂ 1950 'ਚ ਪੰਜਾਬੀ ਸੂਬੇ ਦੀ ਐਜੀਟੇਸ਼ਨ ਨੇ ਜ਼ੋਰ ਫੜਿਆ, ਤੇ ਫਿਰ ਇਹਨਾਂ ਦੇ ਪੈਰਲਲ ਲੀਡਰ ਉਹ ਭਗਵਤ ਦਿਆਲ ਹਰਿਆਣੇ ਦੇ ਵਿੱਚ ਖੜਾ ਕੀਤਾ ਹੋਇਆ ਸੀ, ਪੰਜਾਬ 'ਚ ਯੰਗੇ ਦੱਤ ਸ਼ਰਮਾ, ਜਿਹਨੇ ਪੈਰਲਲ ਮਰਨ ਵਰਤ ਰੱਖਿਆ ਸੀ ਵੀ ਪੰਜਾਬੀ ਸੂਬਾ ਬਣ ਨਹੀਂ ਦੇਣਾ। ਜਿੰਨੇ ਜਲੂਸ ਨਿਕਲਦੇ ਸੀ, ਧਾਰਮਿਕ ਜਲੂਸ ਵੀ ਲੁਧਿਆਣੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਜਲੂਸ ਦੇ ਉੱਤੇ ਇੱਟਾਂ ਰੋੜੇ, ਪਟਿਆਲੇ ਦੇ ਉੱਤੇ ਡਾਕਟਰ ਕਾਲੀ ਚਰਨ, ਪਟਿਆਲੇ ਦੇ ਵਿੱਚ ਪਵਨ ਕੁਮਾਰ, ਔਰ ਇਹ ਸਾਰਾ ਜਲੰਧਰ ਦੇ ਵਿੱਚ ਤਾਂ ਆਮ ਹੀ ਇਹਨਾਂ ਦੀ ਜਿਹੜੀ ਵਾਇਲੈਂਸ ਰਹਿੰਦੀ ਸੀ। ਔਰ 1961 ਦੇ ਵਿੱਚ ਵੀ ਉਹਨਾਂ ਨੇ ਬੜੇ ਜ਼ੋਰ ਦੇ ਨਾਲ ਇਹ ਮੁਹਿੰਮ ਚਲਾਈ। ਜਦੋਂ ਅਸੀਂ ਕਹਿੰਦੇ ਹਾਂ ਵੀ ਪੰਜਾਬ ਕੱਟਿਆ ਵੱਢਿਆ ਗਿਆ, ਇਸ ਗੱਲ ਦਾ ਧਿਆਨ ਰਹੇ ਕਿ 1966 ਦਾ ਜਿਹਨੂੰ ਪੁਨਰ ਗਠਨ ਐਕਟ ਕਹਿੰਦੇ ਨੇ ਜਾਂ ਰੀਆਰਗੇਨਾਈਜੇਸ਼ਨ ਐਕਟ ਕਹਿੰਦੇ ਨੇ, ਇਨਫੈਕਟ ਉਹਦਾ ਬੇਸਿਸ 1961 ਦੀ ਸੈਂਸਸ ਸੀ। ਜਿਨ੍ਹਾਂ ਇਲਾਕਿਆਂ ਦੇ ਵਿੱਚ ਸਿੱਖ ਸੀ, ਜ਼ਾਹਰ ਹੈ ਉਹਨਾਂ ਨੇ ਪੰਜਾਬੀ ਲਿਖਾਈ, ਜਿਹੜੇ ਬਾਹਰ ਜਿਹੜੇ ਹਰਿਆਣਾ ਜਾਂ ਹਿਮਾਚਲ 'ਚ ਗਏ ਉਹਨਾਂ ਨੇ ਹਿੰਦੀ ਲਿਖਾਈ ਹਿੰਦੂਆਂ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਉਹੀ ਹਿੰਦੂ ਜਿਹੜਾ ਭਾਰਤੀ ਜਨਸੰਘ ਦਾ ਕੋਰ ਸੀ, ਅੱਜ ਤੁਹਾਨੂੰ ਭਾਰਤੀ ਜਨਸੰਘ ਦਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮਿਲ ਰਿਹਾ ਹੈ, ਇਧਰ ਕੈਪਟਨ ਅਮਰਿੰਦਰ ਬੈਠਾ ਨਜ਼ਰ ਆ ਰਿਹਾ ਹੈ, ਦੂਸਰੇ ਆ ਰਹੇ ਨੇ। ਇਹ ਕਿਉਂ? ਇਹ ਵੀ ਇਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਦਾ ਹਿੱਸਾ ਹੈ। ਇਹਨਾਂ ਨੂੰ ਪਤਾ ਹੈ ਕਿ ਜਿਹੜਾ 13-14% ਹਾਈ ਕਾਸਟ ਹਿੰਦੂ ਹੈ, ਬ੍ਰਾਹਮਣ ਜਾਂ ਖੱਤਰੀ, ਜਿਹਨੇ ਅਲਟੀਮੇਟਲੀ ਉਸ ਪਾਰਟੀ ਵੱਲ ਹੀ ਜਾਣਾ ਹੁੰਦਾ ਜਿਹੜਾ ਸਿੱਖਾਂ ਨੂੰ ਵੱਧ ਕੁੱਟ ਚਾੜੇ। ਜੇ ਕਾਂਗਰਸ ਚਾੜੇ ਤਾਂ ਇਹ ਬੇਨਤੇ ਦੇ ਹਮਾਇਤੀ ਬਣ ਗਏ ਸੀ। ਸੋ ਇਹਨਾਂ ਨੇ ਇਸ ਦੇ ਵਿੱਚ ਬੜੀ ਗੰਦੀ ਖੇਡ ਖੇਡ ਰਹੇ ਨੇ। ਜਿਵੇਂ ਭਗਤ ਰਵਿਦਾਸ ਜੀ, ਜਿਨ੍ਹਾਂ ਦਾ 650 ਸਾਲਾ ਪ੍ਰਕਾਸ਼ ਪੁਰਬ ਹੈ, ਇਹ ਵਰਾ ਉਹਨਾਂ ਨੂੰ ਸਮਰਪਿਤ ਹੈ। ਕਿਵੇਂ ਜਲੰਧਰ ਤੋਂ ਵਾਰਾਣਸੀ ਔਰ 에ਅਰਪੋਰਟ ਦਾ ਨਾਮ ਬਦਲਣਾ ਵੀ ਸਮਝ ਆ ਸਕਦਾ ਹੈ। ਮੋਦੀ ਦਾ 2 ਵਾਰ ਆਣਾ, ਦੋਨੋਂ ਵਾਰੋਂ ਨਾਲ ਰੱਖ ਕੇ ਜਿਸ ਕਿਸਮ ਦਾ ਪ੍ਰਚਾਰ, ਔਰ ਮੈਨੂੰ ਇਹ ਫੀਅਰ ਹੈ ਕਿ ਜਿਹੜੀ ਸੈਂਸਸ ਵੀ ਚੱਲ ਰਹੀ ਹੈ, ਜਿਵੇਂ ਇੱਕ ਗਰੁੱਪ ਆਪਣੇ ਆਪ ਨੂੰ ਰਵਿਦਾਸੀਆ ਰਖਾਣ ਦੇ ਉੱਤੇ ਬਜ਼ਿੱਦ ਹੈ ਕਿ ਜੇ ਅਸੀਂ ਨਾ ਸਿੱਖ ਹੈ ਨਾ ਹਿੰਦੂ ਹੈ, ਔਰ ਜੇ ਉਹਨੂੰ ਸੈਂਸਸ ਇੱਕ ਮੰਨ ਲੈਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਅਸੀਂ 60% ਦੇ ਨੇੜੇ ਤੇੜੇ ਸਿੱਖ ਪਾਪੂਲੇਸ਼ਨ ਕਹਿੰਦੇ, ਉਹਦਾ ਤੇ ਡਿਕਲਾਈਨ ਹੋਏਗਾ ਹੀ ਹੋਏਗਾ। ਔਰ ਇਸ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਫਿਰਕੂ ਨਫ਼ਰਤ ਜਿਹੜੀ ਹੈ ਉਸ ਦਾ ਆਧਾਰ ਹੋਏਗਾ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ, ਦੇਖੋ ਮੈਜੋਰਿਟੀ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ, ਔਰ ਸਿੱਖ ਕੌਮ ਦਾ ਖਾਸ ਤੌਰ ਤੇ ਚੋਣਾਂ ਦੇ ਮਾਮਲੇ ਦੇ ਵਿੱਚ ਉਹ ਗੂੰਗਾ ਹੈ ਨੇ। ਇਹ ਮੌਕੇ ਤੇ ਪਤਾ ਲੱਗਦਾ ਹੁੰਦਾ ਹੈ ਕਿ ਭਾਈ ਉਹਨਾਂ ਨੇ ਕਿਵੇਂ ਉਸ ਪ੍ਰੈਗਨੈਂਸੀ ਚੋਂ ਕੀ ਨਿਕਲਣਾ ਹੈ, ਪਰ ਇਹ ਗੂੰਗੇ ਹੈ ਵਾਂਗ ਨੇ। ਤੇ ਜੇ ਅਸੀਂ ਇੱਕ ਟ੍ਰੈਂਡ ਦੇਖੀਏ ਤੇ ਅਜੇ ਤੱਕ ਨਾ ਤਾਂ ਪੰਜਾਬ ਦੀ ਸਿੱਖ ਜਨਤਾ ਨੇ ਕੋਈ ਕਾਂਗਰਸ ਜਾਂ ਬਾਦਲ ਦਲੀਆਂ ਜਾਂ ਬੀਜੇਪੀ ਵੱਲ ਕੋਈ ਦਿਖਾਇਆ। ਇਸ ਦੇ ਉਲਟ ਹਾਲਾਂ ਸਾਡਾ ਬੀਇੰਗ ਏ ਖਾਲਿਸਤਾਨੀ ਐਕਟਿਵਿਸਟ, ਉੱਥੋਂ ਦੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ। ਸਾਰੇ ਦੇ ਸਾਰੇ 117 MLA ਵੀ ਪੰਜਾਬ ਅਸੈਂਬਲੀ ਦੇ ਕੇਸਰੀ ਪੱਗਾਂ ਵਾਲੇ ਜਾਂ ਨੀਲੀਆਂ ਪੱਗਾਂ ਵਾਲੇ ਬਣ ਜਾਣ ਤਾਂ ਕੁਝ ਵੀ ਬਦਲਣ ਵਾਲਾ ਨਹੀਂ ਹੈ। ਪੰਜਾਬ ਦਾ ਚੀਫ ਮਿਨਿਸਟਰ ਸੂਬੇਦਾਰ ਹੀ ਰਹੇਗਾ ਦਿੱਲੀ ਦਾ। ਪਰ ਫਿਰ ਵੀ ਇੱਕ ਐਨਾਲਿਸਟ ਦੇ ਤੌਰ ਤੇ ਜਦੋਂ ਮੈਂ ਦੇਖਦਾ ਤੇ ਜਾਂ ਵਾਰਿਸ ਪੰਜਾਬ ਦੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਲੋਕ ਜਾਂ ਜਿਹੜੇ ਅਪਰਚੂਨਿਸਟ ਲੋਕ ਹੁੰਦੇ ਨੇ, ਇਸ ਗੱਲ ਦਾ ਧਿਆਨ ਰਹੇ ਕਿ ਜਿਵੇਂ ਜਿਹੜਾ ਸ਼ਿਪ ਡੁੱਬਣ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਚੂਹੇ ਉਹਦੇ ਚੋਂ ਨਿਕਲ ਕੇ ਦੌੜਦੇ ਨੇ, ਬਹੁਤ ਇੰਟੈਲੀਜੈਂਟ ਹੁੰਦੇ ਨੇ, ਉਹਨਾਂ ਨੂੰ ਨਜ਼ਰ ਆ ਜਾਂਦਾ ਵੀ ਇਹ ਡੁੱਬਣ ਵਾਲਾ। ਸੋ ਇਵੇਂ ਹੀ ਜਦੋਂ ਮੌਕਾ ਪ੍ਰਸਤ ਕਿਸਮ ਦੇ ਲੋਕ ਕਿਸੇ ਧਿਰ ਨੂੰ ਜੁਆਇਨ ਕਰ ਰਹੇ ਹੋਣ ਤੇ ਉਦੋਂ ਇਹ ਸਮਝਣਾ ਚਾਹੀਦਾ ਹੈ ਵੀ ਉਹਨਾਂ ਦਾ ਨੱਕ ਉਹਨਾਂ ਨੂੰ ਦੱਸ ਰਿਹਾ ਹੈ ਕਿ ਵੀ ਇਹ ਰਾਈਜ਼ਿੰਗ ਸਟਾਰ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਨਫੋਰਚੂਨੇਟਲੀ ਅਸੀਂ ਕੋਈ ਵੀ ਪੋਲੀਟੀਕਲੀ ਪੰਥਕ ਧਿਰ ਜਿਸ ਦੇ ਉੱਤੇ ਸਾਡੀ ਆਮਨਾ ਔਰ ਖਾਸ ਤੌਰ ਤੇ ਜਿਹੜਾ ਸਾਡੇ ਕਾਜ਼ ਨੂੰ ਅੱਗੇ ਲਿਜਾ ਸਕੇ। ਹਾਲਾਂ ਮੈਂ ਹੁਣ ਜਿਵੇਂ ਦੀਪ ਸਿੱਧੂ ਦੇ ਬੋਲ ਨੇ, ਔਰ ਮੈਂ ਅਕਸਰ ਕੋਟ ਵੀ ਕਰਦਾ ਵੀ ਸਾਨੂੰ ਕੋਈ ਵੀ ਫਰੰਟ ਖਾਲੀ ਨਹੀਂ ਛੱਡਣਾ ਚਾਹੀਦਾ। ਇਹ ਸਮਝ ਆ ਸਕਦਾ ਵੀ ਅਸੀਂ ਸਪੇਸ ਉਹਨਾਂ ਨੂੰ ਨਾ ਦਈਏ, ਪਰ ਮੈਨੂੰ ਇਹ ਲੱਗਦਾ ਵੀ ਜਿਨ੍ਹਾਂ ਧਿਰਾਂ ਵੱਲ ਅਸੀਂ ਦੇਖ ਰਹੇ ਹਾਂ ਅਲਟੀਮੇਟਲੀ ਉਹਨਾਂ ਨੇ ਵੀ ਉੱਥੇ ਹੀ ਜਾ ਕੇ ਡਿੱਗਣਾ ਜਿੱਥੇ ਆਲਰੇਡੀ ਜਿਹੜੀਆਂ ਐਸਟੈਬਲਿਸ਼ ਧਿਰਾਂ ਨੇ। ਹਾਂ, ਜੇ ਤਾਂ ਪੰਜਾਬ ਦੇ ਵਿੱਚ ਅਸੀਂ ਜਿਵੇਂ ਇੱਕ ਪਾਸੇ
ਆਇਰਲੈਂਡ ਦੇ ਵਿੱਚ, ਨਾਰਦਰਨ ਆਇਰਲੈਂਡ ਜਦੋਂ IRA ਦੀ ਮੂਵਮੈਂਟ ਚੱਲ ਰਹੀ ਸੀ, ਜਿਹੜੀ ਹਥਿਆਰਬੰਦ ਮੂਵਮੈਂਟ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਵੀ ਇਕੱਲੀ ਹਥਿਆਰਬੰਦ ਮੂਵਮੈਂਟ ਦੇ ਸਿਰ ਤੇ ਅਸੀਂ ਜਿਹੜਾ ਉਹ ਦੁਨੀਆ 'ਚ ਸਾਡੀ ਨਾਲ ਕਿਸੇ ਨੇ ਨੈਗੋਸ਼ੀਏਟ ਨਹੀਂ ਕਰਨਾ। ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਸ਼ਿਨ ਫੇਨ ਉਹ ਜਿਹੜੀ ਹੈ ਲਾਂਚ ਕੀਤੀ। ਉਹਨਾਂ ਨੇ ਗਰਾਊਂਡ ਲੈਵਲ ਦੇ ਉੱਤੇ ਇਲੈਕਸ਼ਨਸ ਲੜੀਆਂ, ਪਰ ਕਮਾਂਡ ਸਟਰਕਚਰ ਜਿਹੜਾ ਹੈ ਉਹ IRA ਦਾ ਹੀ ਸੀ। ਔਰ ਉਹਨਾਂ ਦਾ ਸ਼ਿਨ ਫੇਨ ਦਾ ਸਪੋਕਸਪਰਸਨ ਜੈਰੀ ਐਡਮਸ, ਉਹਨੇ ਆ ਕੇ ਫਿਰ ਦੁਨੀਆ ਭਰ 'ਚ ਪੋਲੀਟੀਕਲ ਲੌਬੀ ਕੀਤੀ। ਪ੍ਰੈਜ਼ੀਡੈਂਟ ਕਲਿੰਟਨ ਦੇ ਪੀਰੀਅਡ ਫਿਰ ਵਾਈਟ ਹਾਊਸ ਦੇ ਵਿੱਚ ਸੇਂਟ ਪੈਟਰਿਕ ਡੇ ਦੇ ਮੌਕੇ ਜਿਹੜਾ ਨਾਰਦਰਨ ਆਇਰਲੈਂਡ ਦਾ ਸਮਝੌਤਾ ਹੋਇਆ ਉਹ ਸ਼ਿਨ ਫੇਨ ਦੇ ਨੁਮਾਇੰਦਿਆਂ ਨਾਲ ਹੋਇਆ। ਮੈਂ ਇਸ ਲਈ ਕੋਟ ਕਰ ਰਿਹਾ ਕਿਉਂਕਿ ਇਸ ਸਾਰੇ ਚੋਂ ਅਸੀਂ ਵੀ ਗੁਜ਼ਰੇ ਹਾਂ। ਮੈਨੂੰ ਯਾਦ ਹੈ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂ ਕੀਤਾ 1992 ਫਰਵਰੀ ਦੇ ਵਿੱਚ ਆਪਣਾ ਅਸੀਂ ਆਫਿਸ ਖੋਲ੍ਹਿਆ ਤਾਂ ਵਿਦਿਨ 2 ਵੀਕਸ FBI ਦੀ ਟੀਮ ਆ ਗਈ। ਹੁਣ ਜ਼ਾਹਰ ਹੈ ਵੀ 4 ਜੁਝਾਰੂ ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਦੇ ਸੀ ਅਸੀਂ, ਔਰ ਉਸ ਵੇਲੇ ਬਹੁਤ ਸਖਤ ਕ੍ਰਾਈਟੇਰੀਆ ਸੀ। ਹੁਣ ਤਾਂ 9/11 ਤੋਂ ਬਾਅਦ ਹੋਰ ਵੀ ਸਖਤ ਹੋਇਆ ਤੇ ਮੇਰਾ ਉਹਨਾਂ ਦੇ ਨਾਲ ਜਿਹੜਾ ਅਸੀਂ ਪਾਰਟ ਕੇ ਵੀ ਸਾਡਾ ਰੋਲ ਸ਼ਿਨ ਫੇਨ ਵਾਲਾ ਹੈ ਵੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ। ਔਰ ਤੁਹਾਡਾ UN ਚਾਰਟਰ ਵੀ ਇਹ ਕਹਿੰਦਾ ਹੈ ਕਿ ਇਫ ਅ ਮੈਨ ਇਜ਼, ਤੁਹਾਡਾ ਪ੍ਰੀਐਮਬਲ ਹੈ UN ਚਾਰਟਰ ਦਾ, ਕਿ ਇਫ ਅ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਜ਼ੋਰਟ ਟੂ ਰਿਬੈਲੀਅਨ, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਜੇ ਮੈਂ ਪਿਛਲੇ ਆਲਮੋਸਟ 4 ਦਹਾਕਿਆਂ ਤੋਂ ਪੀਸਫੁਲ ਸਿਸਟਮ ਦੇ ਨਾਲ ਇੱਥੇ ਰਹਿ ਕੇ ਆਪਣਾ ਜਿਹੜੀ ਹੈ ਖਾਲਿਸਤਾਨ ਦੇ ਕਾਜ਼ ਦੇ ਲਈ ਕੋਈ ਸੇਵਾ ਕਰ ਸਕਿਆ ਤੇ ਉਹਦਾ ਕਾਰਨ ਇਹ ਉਸ ਪੀਰੀਅਡ ਦੇ ਵਿੱਚ ਇਹ ਸ਼ਿਨ ਫੇਨ ਦਾ ਇੱਕ ਜਿਹੜਾ ਪੀਸਫੁਲ ਰੋਲ ਸੀ ਕਿ ਵੀ ਐਡਵੋਕੇਸੀ ਤਾਂ ਉਹ ਆਪਣੇ ਲੋਕਾਂ ਦੀ ਕਰ ਰਹੇ ਸੀ, ਉਹਨਾਂ ਦੀ ਜਿਹੜੀ ਮਿਲੀਟੈਂਟ ਜਮਾਤ ਵੀ ਸੀ, ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਵੀ ਉਹ ਖੁਦ ਜਿਹੜਾ ਉਹ ਸਾਰੇ ਦਾ ਜਿਹੜਾ ਉਹ ਹਿੱਸਾ ਹੈ। ਸੋ ਇਹ ਮੈਂ ਇਸ ਲਈ ਰਿਪੀਟ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਅਲਟੀਮੇਟਲੀ ਦੇਖੋ ਵੈਕਿਊਮ ਦੇ ਵਿੱਚ ਕੁਝ ਸਰਵਾਈਵ ਨਹੀਂ ਕਰ ਰਹੇ। ਠੀਕ ਹੈ, ਸਾਡੀਆਂ ਫਰਸਟ੍ਰੇਸ਼ਨਸ ਨੇ ਕਿ ਜੀ 89 ਜਾਂ ਪਿਛਲੀਆਂ ਇਲੈਕਸ਼ਨਾਂ ਵੇਲੇ ਵੀ ਅਸੀਂ 2 MP ਭੇਜੇ, ਅੰਮ੍ਰਿਤਪਾਲ ਸਿੰਘ ਤਾਂ ਉੱਥੇ ਬੜੈਲ ਉਹਨਾਂ ਨੂੰ ਰੱਖਿਆ ਹੋਇਆ ਡਿਬਰੂਗੜ੍ਹ ਦੇ ਵਿੱਚ। ਸਰਬਜੀਤ ਸਿੰਘ ਦੀ ਪਰਫਾਰਮੈਂਸ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਕਈ ਵਾਰੀ ਕਈ ਕੁਛ ਹੀ ਪੈਦਾ ਕਰਦੀ ਹੈ ਨੈਗੇਟਿਵਿਟੀ। ਪਰ ਮੈਂ ਸਮਝਦਾ ਇਸ ਸਭ ਦੇ ਬਾਵਜੂਦ ਜਿਹੜੀਆਂ ਧਿਰਾਂ ਪੰਜਾਬ 'ਚ ਖਾਸ ਤੌਰ ਤੇ ਨੌਜਵਾਨਾਂ ਦੀਆਂ ਜਿਨ੍ਹਾਂ ਨੇ ਇਫੈਕਟਿਵਲੀ ਚੈਲੰਜ ਕੀਤਾ ਹੈ RSS ਨੂੰ, ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਦੇ ਕੋਲ ਦੁਨਿਆਵੀ ਐਜੂਕੇਸ਼ਨ ਵੀ ਹੈ, ਪੰਥਕ ਤੌਰ ਦੇ ਉੱਤੇ ਦ੍ਰਿੜ ਨੇ, ਸਿੱਖੀ ਬਾਰੇ ਉਹਨਾਂ ਦਾ ਜਿਹੜਾ ਉਹ ਬਿਲਕੁਲ ਅਨਸ਼ੇਕੇਬਲ ਉਹਨਾਂ ਦਾ ਫੇਥ ਹੈ, ਮੈਂ ਸਮਝਦਾ ਵੀ ਇਹ ਸਾਰੇ ਪੀਰੀਅਡ ਔਰ ਪੰਜਾਬ 'ਚ ਜਿੰਨੇ ਚੋਣਾਂ ਪੋਸਟ 84 ਮੈਂ ਦੇਖੀਆਂ ਨੇ, ਬਹੁਤ ਵਾਰੀ ਟ੍ਰੈਂਡ ਅਖੀਰਲੇ 2 ਹਫ਼ਤੇ ਦੇ ਵਿੱਚ ਹੀ ਬਣਦਾ ਹੁੰਦਾ ਹੈ। ਕੋਈ ਪਹਿਲਾਂ ਜਿਵੇਂ ਮੈਂ ਕਿਹਾ ਵੀ ਗੂੰਗਾ ਹੈ ਪੰਜਾਬ ਦੀ ਜਿਹੜਾ ਖਾਸ ਤੌਰ ਤੇ ਸਾਡਾ ਪਿੰਡੂ ਸਮਾਜ, ਉਹ ਜਦੋਂ ਫਿਰ ਬੋਲਦਾ ਹੈ ਉਹ ਐਕਸ਼ਨ ਦੇ ਨਾਲ ਹੀ ਬੋਲਦਾ ਹੈ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਨੂੰ ਸੈਂਟਰ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਔਰ ਜੇ ਭਗਵੰਤ ਮਾਨ ਕਹਿੰਦਾ ਜੀ ਦੇਖੋ ਸਾਡੀ ਸਰਕਾਰ ਦੀ ਪਰਫਾਰਮੈਂਸ, ਅਸੀਂ 72,000 ਬੰਦਾ ਅੰਦਰ ਕੀਤਾ ਹੈ ਡਰੱਗਸ ਦੇ ਮਾਮਲੇ, ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਭਾਈ ਅੱਧਾ ਪੰਜਾਬ ਬਾਰਡਰ ਜਿਹੜਾ ਹੈ ਉਹ ਸੈਂਟਰਲ ਫੋਰਸਿਸ ਦੇ ਕੋਲ ਹੈ। ਇਹ ਕਿੱਥੋਂ ਡਰੱਗਸ ਔਰ ਤਾਰ ਲੱਗੀ ਹੋਈ ਹੈ, ਕਰੰਟ ਛੱਡਿਆ ਹੋਇਆ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ, ਕਿਸ ਲੈਵਲ ਤੇ? ਕਿਉਂਕਿ ਇਹ ਸਾਰੀ ਖੇਡ ਹੈ ਪੰਜਾਬ ਦੇ ਉੱਤੇ। ਇੰਨੇ ਹਥਿਆਰ ਇਹਨਾਂ ਨੇ ਥੋਪੇ ਹੋਏ ਨੇ, ਇਕੱਲਾ ਸਾਮ-ਦਾਮ ਦੰਡ ਭੇਜਤਾ ਇੱਕ ਜਨਰਲਾਈਜੇਸ਼ਨ ਜਿਹੀ ਹੈ ਇਹਨਾਂ ਨੇ ਪੰਜਾਬ 'ਚ ਜੋ ਕੁਛ ਇਹ ਕਰ ਰਹੇ ਨੇ। ਔਰ ਈਵਨ ਜੇ ਅਸੀਂ ਇਹ ਦੇਖੀਏ ਕਿ ਸਤਲੁਜ ਫਿਲਮ ਦੇ ਹਵਾਲੇ ਨਾਲ ਜਿਸ ਕਿਸਮ ਦੀ ਇਹਨਾਂ ਦੀ ਰਿਐਕਸ਼ਨਰੀ ਲਾਈਨ ਸੀ, ਉਹ ਸਭ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਭ ਦੇ ਵਿੱਚ ਮੈਂ ਸਮਝਦਾ ਵੀ ਡਾਇਸਪੋਰਾ ਦਾ ਰੋਲ ਵੀ ਹੋਏਗਾ ਆਉਣ ਵਾਲੇ ਪੀਰੀਅਡ ਦੇ ਵਿੱਚ। ਅਸੀਂ ਇਹਨੂੰ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਪਰ ਅਲਟੀਮੇਟਲੀ ਚੇਂਜ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਲਿਆਉਣੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਇੱਕ ਸਟੇਜ ਦੇ ਉੱਤੇ ਫਲੈਗ ਬੀਰਰ ਸੀ ਪੰਥਕ ਪੋਲਿਟਿਕਸ ਦੀ, ਖਾਸ ਤੌਰ ਤੇ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਥਾਪੜੇ ਨਾਲ ਭਾਈ ਅਮਰੀਕ ਸਿੰਘ ਜਿਹੜੇ ਨੇ ਉਹ ਪ੍ਰਧਾਨ ਬਣਦੇ ਨੇ ਔਰ ਉਹਨਾਂ ਦਾ ਉਸ ਤੋਂ ਬਾਅਦ ਸ਼ਹੀਦ ਹੁੰਦੇ ਨੇ। ਪੋਸਟ 84 ਜਿਹੜਾ ਉਹ ਜੁਝਾਰੂ ਜਥੇਬੰਦੀਆਂ ਦੇ ਨਾਲ ਮੋਢਾ ਜੋੜ ਕੇ ਬਹੁਤ ਸਾਰੇ ਜਿਹੜੇ ਜੁਝਾਰੂ ਜਥੇਬੰਦੀਆਂ 'ਚ ਵੀ ਆਏ ਉਹ ਫੈਡਰੇਸ਼ਨ ਦੇ ਐਕਟਿਵਿਸਟ ਸੀ। ਫਿਰ ਇੱਕ ਲੰਬਾ ਵਕਤ ਗੈਪ ਆ ਗਿਆ ਔਰ ਉਸ ਤੋਂ ਬਾਅਦ ਇਸ ਵੇਲੇ ਜਿਹੜਾ
ਸਿੱਖ ਨੌਜਵਾਨੀ ਦਾ ਔਰ ਸਿੱਖ ਪੰਥਕ ਸੋਚ ਵਾਲੀਆਂ ਜਥੇਬੰਦੀਆਂ ਦਾ ਯੂਨੀਵਰਸਿਟੀ ਦੇ ਵਿੱਚ ਉਭਾਰ ਹੈ, ਪੰਜਾਬੀ ਗੁਰੂ ਨਾਨਕ ਯੂਨੀਵਰਸਿਟੀ 'ਚ, ਇਹ ਇੱਕ ਪੋਜ਼ਿਟਿਵ ਸਾਈਨ ਹੈ ਔਰ ਇਹਦੇ ਚੋਂ ਮੈਨੂੰ ਥੋੜੀ ਬਹੁਤ ਹੋਪ ਜ਼ਰੂਰ ਨਜ਼ਰ ਆਉਂਦੀ ਹੈ। ਬਿਲਕੁਲ ਜੀ ਡਾਕਟਰ ਸਾਹਿਬ। ਤੇ ਹੁਣ ਮੈਂ ਮਤਲਬ ਅਸੀਂ ਇਹ ਭਾਰਤ ਦੇ ਸੰਦਰਭ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਤੁਸੀਂ ਬੜਾ ਡੀਪ ਐਨਾਲਿਸਿਸ ਜਿਹੜਾ ਆ ਉਹ ਇਹਨਾਂ ਸਿਚੁਏਸ਼ਨਸ ਤੋਂ ਦਿੱਤਾ ਆ।